ਤੁਹਾਡੇ ਅੱਬੇ ਨੇ ਮੱਝ ਕਿਹਨੂੰ ਦਿੱਤੀ? ਮੱਝ ਈਸਰ ਸਿੰਘ ਦੀ ਧੀ ਨੂੰ ਦਿੱਤੀ ਸਰ। ਹਾਂ ਮੈਂ ਵਾਜਾ ਤਾਂ ਕਰਨਾ ਕਿ ਪਤਾ ਲੱਗੇ ਵੇਖਣ ਵਾਲਿਆਂ ਨੂੰ ਕਿ ਸਰਦਾਰ ਨੂੰ ਦਿੱਤੀ, ਸਿੱਖ ਨੂੰ ਦਿੱਤੀ, ਉਹਦੀ ਧੀ ਨੂੰ ਦਿੱਤੀ, ਧੀ ਨੂੰ ਦਿੱਤੀ ਸਰ, ਆਪਣੀਆਂ ਧੀਆਂ ਸਮਝ ਕੇ। ਇੱਥੇ ਸੱਚੇ ਸੌਦੇ ਕੰਪੇ 'ਚ ਰਹਿੰਦੇ ਸਨ ਉਦੋਂ, ਮਹੀਨਾ ਡੇਢ ਹੋ ਗਿਆ ਅੱਛਾ ਅੱਛਾ ਤੇ ਆਏ ਉਹਦਾ ਸਾਲਾ ਤੇ ਉਹ ਦੋਵੇਂ ਆਏ ਰਾਤ ਨੂੰ। ਅੱਛਾ ਈਸਰ ਸਿੰਘ ਆਇਆ ਤੇ ਉਹਦਾ ਸਾਲਾ। ਅੱਛਾ ਤੇ ਅਸੀਂ ਬੰਨੇ ਸੁੱਤੇ ਪਏ ਸਾਂ, ਪਿਓ ਸਾਡਾ ਇੱਥੇ ਨਹੀਂ ਸੀ ਵੰਡਾ ਗਿਆ। ਅੱਛਾ ਜੀ ਆਗੇ ਜਗਾਇਆ ਉਹਨੇ, ਅਸੀਂ ਬਹਿ ਗਏ ਤੇ ਆਖਣ ਲੱਗਾ ਘਰ ਜਾਓ ਤੇ ਮਾਂ ਨੂੰ ਆਖੋ ਸਾਨੂੰ ਰੋਟੀਆਂ ਪਕਾ ਕੇ ਦੇ। ਤੁਹਾਨੂੰ ਕਿਹਾ ਉਹਨੇ ਆਣ ਕੇ? ਹਾਂ ਘਰੋਂ ਮਾਂ ਕੋਲ ਰੋਟੀਆਂ ਪਕਵਾ ਕੇ ਦਿਓ ਸਾਨੂੰ। ਔਰ ਰੋਟੀਆਂ ਪਕਾ ਕੇ ਦਿੱਤੀਆਂ ਆ ਕੇ ਤੇ ਆਖਣ ਲੱਗੇ ਸਾਨੂੰ ਬੋਰੀ ਆਟੇ ਦੀ ਵੀ ਦਿਓ। ਅੱਛਾ ਉਹ ਫਿਰ ਮੇਰੇ ਤੋਂ ਵੱਡੇ ਜਿੱਤਾ ਖਰਾਸ ਵਰਨੇ ਜਾ ਕੇ ਤੇ ਉਸ ਬੋਰੀ ਆਟੇ ਦੀ ਪੀ ਕੇ ਆਂਦੀ, ਉਹ ਦਿੱਤੀ, ਨਾਲ ਬਿਸਤਰੇ ਦਿੱਤੇ ਜਿਹੜੇ ਉਹ ਦੇ ਗਏ ਸਨ। ਹਾਂਜੀ ਹਾਂਜੀ ਉਹ ਬਿਸਤਰੇ ਦਿੱਤੇ ਤੇ ਜੋ ਜੋ ਉਹਨਾਂ ਨੂੰ ਲੋੜ ਸੀ ਉਹ ਚੀਜ਼ਾਂ ਦਿੱਤੀਆਂ ਉਹਨਾਂ ਨੂੰ। ਉਹ ਚੀਜ਼ਾਂ ਉਹਨਾਂ ਨੂੰ ਦਿੱਤੀਆਂ। ਹਾਂਜੀ ਤੇ ਮੁੜ ਟਾਈਮ ਮਾਰ ਮਾਰ ਕੇ ਰੁੰਨੇ, ਉਹ ਵੀ ਰੋ ਗਏ ਤੇ ਉਹ ਵੀ ਰੋ ਗਏ। ਇੰਨਾ ਪਿਆਰ ਸੀ ਉਹਨਾਂ ਦਾ। ਹਾਂਜੀ ਹਾਂਜੀ ਲੇਕਿਨ ਜਿਹੜਾ ਖਾਸ ਸੀ ਉਹਦੇ ਨਾਲ ਤਾਂ ਨਹੀਂ ਹੋਇਆ, ਈਸਰ ਸਿੰਘ ਦੀ ਫੈਮਿਲੀ ਨਾਲ ਨਹੀਂ ਨਾ ਹੋਇਆ। ਨਹੀਂ ਹੋਇਆ, ਨਹੀਂ ਹੋਇਆ। ਮੈਂ ਉਹਦੀ ਗੱਲ ਕਰਨਾ ਕਿ ਉਹਦੇ ਨਾਲ ਤੁਹਾਡਾ ਬੜਾ ਪਿਆਰ ਸੀ, ਕਿ ਤੁਸੀਂ ਹੁਣ ਵੀ ਨਾ ਇਮੋਸ਼ਨਲ ਜਿਹੇ ਹੋ ਜਦੋਂ ਉਹਨਾਂ ਦਾ ਨਾਮ ਆਉਂਦਾ ਨਾ ਕਿ ਤੁਹਾਡੇ ਅੱਖਾਂ 'ਚ ਆਂਸੂ ਜਿਹੇ ਆਉਂਦੇ। ਮੈਂ ਇਹ ਕਹਿ ਰਿਹਾ ਕਿ ਉਹਨਾਂ ਨਾਲ ਮਿਲਣ ਨੂੰ ਫਿਰ ਤੁਹਾਡਾ ਦਿਲ ਕਰਦਾ ਕਿ ਦੁਬਾਰਾ ਯਾਦਾਂ ਤਾਜ਼ਾ ਹੋ ਜਾਣ। ਜਾ ਮੈਨੂੰ ਗੱਲ ਕਰਦਾ ਕਈ ਰ ਸੁਪਨੇ 'ਚ ਵੇਖੀ ਦਾ ਉਹ ਆਉਂ ਨਾ ਕਰੀ। ਹਾਂਜੀ ਹਾਂਜੀ ਬਾਬਾ ਜੀ ਹੋਏਗਾ, ਰਾਬਤਾ ਲਾਜ਼ਮ ਹੋਏਗਾ ਇਨਸ਼ਾਅੱਲਾ, ਕਰਵਾਵਾਂਗੇ ਤੁਹਾਡਾ ਰਾਬਤਾ ਤੇ ਵੇਖੀਏ ਅਸੀਂ। ਹਾਂਜੀ ਹਾਂਜੀ ਆਉਂਦੇ ਵੀ ਨੇ ਸੁਪਨੇ 'ਚ ਵੇਖੀ ਦੇ ਨੇ ਆਪਣੇ ਨੀਂਦ ਤੇ ਆਏ ਹੋਏ। ਅੱਛਾ ਹਾਂ ਫਿਰ ਜਾਗ ਆਉਂਦੀ ਤੇ ਆਂਦੀ ਆਖੀ ਦਾ ਪਏ ਦੇਤੇ ਆ। ਵਾਹ ਰੱਬਾ ਇਹ ਕੀ ਬਣਿਆ? ਭਰਾ ਜਿਵੇਂ ਬਣੇ ਹਾਂ, ਯਾਰ ਦੋਸਤ ਭਰਾ ਬਣਿਆ। ਅੱਛਾ ਉਸ ਧੀ ਦਾ ਰਿਸ਼ਤਾ ਵੀ ਮੇਰੇ ਪਿਓ ਕੀਤਾ ਸੀ ਜਾਮ ਕੀ। ਅੱਛਾ ਬਜ਼ੁਰਗੋ ਇਹਨਾਂ ਨਾਲ ਕਦੀ ਰਾਬਤਾ ਹੋਇਆ 47 ਤੋਂ ਬਾਅਦ ਜਿੰਨਾ ਤੁਸੀਂ ਨਾਂ ਲਿਆ? ਚਿੱਠੀ ਪਾਈ ਸੀ। ਅੱਛਾ ਉਹਨਾਂ ਤੇ ਨਹੀਂ ਪਾਈ। ਤੇ ਇੱਥੇ ਆਏ ਸਨ ਸੱਚੇ ਸੌਦੇ ਸਿੱਖ ਵਰਨਾ ਦੇ। ਅੱਛਾ ਉੱਥੇ ਗਿਆ ਸਾਡਾ ਪਿਓ ਤੇ ਉਸ ਪੁੱਛਿਆ ਉਹਨਾਂ ਨੂੰ ਵੀ ਸਾਡਾ ਉਹਦਾ ਪਤਾ ਦੱਸੋ ਮੈਨੂੰ। ਭਰਾ ਜੀ ਸੀ ਬਣਿਆ। ਹਾਂਜੀ ਹਾਂਜੀ ਤੇ ਉਸ ਆਖਿਆ ਉਹਨੇ ਲਿਖ ਦਿੱਤਾ, ਐਡਰੈਸ ਸਾਰਾ ਉਹਦਾ ਲਿਖ ਦਿੱਤਾ। ਉਹ ਫਿਰ ਸਾਡੇ ਪਿਓ ਆ ਕੇ ਚਿੱਠੀ ਪਾਈ ਉਹਨੂੰ। ਚਿੱਠੀ ਗਈ ਪੜ੍ਹ। ਅੱਛਾ ਤੇ ਪੜ੍ਹੀ ਤੇ ਉਸ 10-12 ਦਿਨ ਬਾਬਾ ਚਿੱਠੀ ਪਾਈ। ਉਸ ਆਖਿਆ ਜਿਹੜੇ ਮਰ ਜਾਣ ਨਾ ਹੁਣ ਚਿੱਠੀਆਂ ਕਦੇ ਨਹੀਂ ਕਿਤੇ ਪਾਈਆਂ ਤੇ ਤਰਾਇਆ ਜਾਂ ਰੋਟੀ ਨਹੀਂ ਪੱਕੀ ਤੇਰੀ ਚਿੱਠੀ ਤੁਰ ਕੇ। ਅੱਛਾ ਉਹਨਾਂ ਨੇ ਇਹ ਕਿਉਂ ਕਿਹਾ ਬਾਬਾ ਜੀ? ਮੈਨੂੰ ਗੱਲ ਨਹੀਂ ਕੀਤੀ। ਚੱਲਾ ਦਾ ਵਾਸਤੇ ਦੌੜ ਕੇ ਸਾਨੂੰ ਚਿੱਠੀ ਨਾ ਪਾਈ, ਸਾਡਾ ਬੜਾ ਬੁਰਾ ਹਾਲ ਹੋਇਆ। अस्सलाम वालेकुम जी, सत श्री अकाल। मैं तुहाडा वीर मोहम्मद तनवीर। नाज़रीन 1947 ਦੀ ਇੱਕ ਨਵੀਂ ਵੀਡੀਓ ਲੈ ਕੇ ਪਾਰਟੀ ਸਟੋਰੀ ਦੀ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡਾ ਜਿਹੜੇ ਬਜ਼ੁਰਗ ਸਾਹਮਣੇ ਬੈਠੇ ਹੋਏ ਨੇ ਇਸ ਪਿੰਡ ਦੇ ਵਸਨੀਕ ਨੇ। ਪਿੰਡ ਪਹੁੰਚੇ ਵਰਨ ਚੱਕ। ਇਸ ਪਿੰਡ ਦੇ ਨਾਲ ਹੀ ਇੱਕ ਡੇਰਾ ਹੈ ਜੀ, ਡੇਰਾ ਤਾਰੜਾਂ ਦਾ, ਤਹਿਸੀਲ ਜ਼ਿਲ੍ਹਾ ਸ਼ੇਖੂਪੁਰਾ। ਬਿਲਕੁਲ ਇਹਦੇ ਨਾਲ ਹੀ ਲੱਗਦਾ ਹੈ। ਪਿੰਡ ਦੇ ਵਸਨੀਕ ਨੇ ਬਜ਼ੁਰਗ, ਇਹਨਾਂ ਨੂੰ ਸਾਰੇ ਸਿੱਖ ਸਰਦਾਰਾਂ ਦਾ ਪਤਾ, ਇੱਥੇ ਜਾਣ ਵਾਲਿਆਂ ਦਾ, ਉਹਨਾਂ ਘਰਾਂ ਬਾਰਾਂ ਦਾ। ਤੇ ਉਹ ਇਸ ਟਾਈਮ ਬਾਬੇ ਦੀ ਉਮਰ ਤਕਰੀਬਨ 94-95 ਸਾਲ ਹੈ। ਤੇ ਜਦੋਂ ਸਿੱਖ ਸਰਦਾਰ ਇੱਥੋਂ ਜੁੜ ਕੇ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਗਏ ਤੇ ਉਧਰੋਂ ਮੁਸਲਮਾਨ ਇੱਧਰ ਆਏ ਸਨ ਲਹਿੰਦੇ ਪੰਜਾਬ। ਉਸ ਟਾਈਮ ਬਜ਼ੁਰਗਾਂ ਦੀ ਤਕਰੀਬਨ ਉਮਰ ਦੱਸਦੇ ਪਏ ਬਜ਼ੁਰਗ ਕੇ 14-15 ਸਾਲ ਸੀ। ਆਓ ਬਾਬਿਆਂ ਨਾਲ ਗੱਲਬਾਤ ਸਾਂਝੀ ਕਰਨੇ, ਇਹਨਾਂ ਨੂੰ ਪੁੱਛਣੇ ਸਾਰੀ 47 ਵਾਲੀ ਕਹਾਣੀ, ਇਹਨਾਂ ਨਾਲ ਗੱਲ ਸਾਂਝੀ ਕਰਨੇ ਆ। ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮੀ ਕਰਨਾ। अस्सलाम वालेकुम जी। वालेकुम सलाम। ਕੀ ਹਾਲ ਹੈ ਬਜ਼ੁਰਗੋ? ਠੀਕ ਜੇ? अल्लाह का करम है, शुक्र है। ਬਜ਼ੁਰਗੋ ਕੀ ਨਾਮ ਆਪਣਾ? अहमद अली। अहमद अली जी। हाँ
ਤੇ ਬਜ਼ੁਰਗੋ ਆਪਣੇ ਵਾਲ ਸਾਹਿਬ ਦਾ ਕੀ ਨਾਮ ਸੈਦ ਮੁਹੰਮਦ, ਤੇ ਦਾਦੇ ਦਾ ਫਤਿਹ ਮੁਹੰਮਦ, ਤੇ ਪੜਦਾਦੇ ਦਾ ਕੀ ਨਾਮ ਸੀ ਸਿਕੰਦਰ ਆਜ਼ਮ। ਸਿਕੰਦਰ ਆਜ਼ਮ। ਬਜ਼ੁਰਗੋ ਆਪਣੀ ਜ਼ਾਤ ਕਿਹੜੀ ਜ਼ਾਤ ਸਾਡੀ ਤਾਰੜ ਹੀ ਹੈ, ਤਾਰੜ ਜੱਟਾਂ ਸੀ, ਜੱਟ ਤਾਰੜ ਠੀਕ ਹੋ ਗਿਆ। ਬਜ਼ੁਰਗੋ ਵਸਨੀਕ ਹੋ ਤੁਸੀਂ ਇੱਥੋਂ ਦੇ ਸ਼ੁਰੂ ਤੋਂ ਰਹਿਣ ਵਾਲੇ ਇੱਥੇ ਦੇ ਰਹਿਣ ਵਾਲੇ ਆ। ਸਾਡਾ ਬਾਪ ਦਾਦਾ ਵੀ ਇੱਥੇ ਹੀ ਜੰਮਿਆ ਹੈ। ਹਾਂਜੀ ਹਾਂਜੀ ਤੁਸੀਂ ਵਸਨੀਕ ਹੋ ਜਾਣੀ ਇੱਥੋਂ ਦੇ ਹਾਂ ਜਦੋਂ ਆਹ ਰੌਲੇ ਪਏ ਵੰਡ ਹੋਈ 47 ਟਾਈਮ ਹਾਂ ਦੇਸ਼ਾਂ ਦੀ ਵੰਡ ਹੋਈ ਦੋਵੇਂ ਪੰਜਾਬ ਵੰਡੇ ਗਏ ਤੋਂ ਸਿੱਖ ਗਏ ਉਧਰੋਂ ਮੁਸਲਮਾਨ ਭਰਾ ਸਾਡੇ ਇੱਧਰ ਆਏ ਹਾਂ ਤੇ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ ਬਜ਼ੁਰਗੋ ਉਦੋਂ 15-16 ਸਾਲ ਉਮਰ ਸੀ। ਅਸੀਂ ਜੰਡਿਆਲੇ ਤੁਰ ਗਏ ਸਾਂ। ਜੰਡਿਆਲੇ ਸ਼ੇਰ ਖਾਂ ਹਾਂ ਅੱਛਾ ਉਦੋਂ ਰਾਹ ਆਈ ਸੀ ਸੋਏ ਦਾ ਇੱਥੇ ਲੰਘਦੀ ਸੀ, ਸਿਆਲਕੋਟ ਤੋਂ ਲੈ ਕੇ ਤੇ ਸਿੱਖ ਇੱਥੋਂ ਲੰਘਦੇ ਸਨ। ਅੱਛਾ ਅੱਛਾ ਤੇ ਉਹ ਸਾਨੂੰ ਕਿਸੇ ਭਰੇ ਮਾਨਸ ਸਿੱਖੀ ਆਖਿਆ ਵੀ ਤੂੰ ਇਹ ਪੁੱਠਿਆਂ ਵਾਲਾਂ ਵਾਲੇ ਨੇ ਹਾਂ ਹਾਂ ਤੇ ਮਦੇ ਕੋਈ ਸ਼ਰਾਰਤ ਕਰਨ ਤੇ ਤੂੰ ਬੱਚੇ ਬਾਲ ਕੱਢ ਕੇ ਬੈਠੋ। ਹਾਂ ਹਾਂ ਉਹ ਫਿਰ ਸਾਨੂੰ ਬਾਲਾਂ ਨੂੰ ਤੇ ਬੀਬੀਆਂ ਨੂੰ ਸਾਨੂੰ ਉੱਥੇ ਛੱਡਿਆ ਸਨ ਜੰਡਿਆਲੇ। ਅੱਛਾ ਅੱਛਾ ਹੂੰ ਸਹੀ ਹੈ। ਅੱਛਾ ਬਜ਼ੁਰਗੋ ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਆ ਹਾਂ। ਇਹਦੇ ਆਲੇ ਦੁਆਲੇ ਕੋਈ ਦੋ ਚਾਰ ਪਿੰਡ ਦੱਸਿਆ ਕਿਹੜੇ ਕਿਹੜੇ ਨੇ? ਲਹਿੰਦੇ ਪਾਸੇ ਕਿਹੜਾ ਪਿੰਡ, ਚੜ੍ਹਦੇ ਪਾਸੇ ਕਿਹੜਾ? ਲਹਿੰਦੇ ਪਾਸੇ ਤੇ ਇਸਰ ਕੇ ਅੱਛਾ ਜੀ ਤੇ ਪਿੰਡ ਦਾ ਰਕਬਾ ਹੈ ਨਾਟੂਆਣਾ। ਅੱਛਾ ਸਹੀ ਹੋ ਗਿਆ। ਅੱਗੇ ਇਸਰ ਕੇ, ਹਾਂਜੀ ਹਾਂਜੀ ਇਧਰ ਲਾਲ ਕੇ, ਅੱਛਾ ਬੰਦੋ ਕੇ, ਹਾਂਜੀ ਤੇ ਮਰੀਦ ਕੇ, ਜਾਮ ਕੇ, ਕਾਲੋ ਕੇ। ਹਾਂ ਹਾਂ ਤੇ ਤੁਹਾਡੇ ਕੰਡ ਪਿੱਛੇ ਵੀ ਇੱਕ ਬੜਾ ਮਸ਼ਹੂਰ ਪਿੰਡ ਝੱਬਰ, ਚੱਬਰ, ਕਰਤਾਰਪੁਰ ਝੱਬਰ ਦਾ ਪਿੰਡ ਜਿਹੜਾ ਕੁਝ ਨੂੰ ਕਹਿੰਦੇ ਚੱਬਰ ਜੰਡਿਆਲਾ, ਜੰਡਿਆਲਾ ਸ਼ੇਰ ਖਾਂ। ਹਾਂਜੀ ਹਾਂਜੀ ਬੜਾ ਫੇਮਸ ਹਾਂ। ਹਾਂ ਹਾਂ ਅੱਛਾ ਬਜ਼ੁਰਗੋ ਆਪਣਾ ਤੁਸੀਂ ਜਦੋਂ ਸਿੱਖ ਇੱਥੇ ਰਹਿੰਦੇ ਸਨ ਉਦੋਂ ਹੀ ਇਸ ਡੇਰੇ ਤੇ ਸੋ ਕਿ ਉਦੋਂ ਪਿੰਡ ਰਹਿੰਦੇ ਹੁੰਦੇ ਵਰਨ ਜਾਂ ਉਦੋਂ ਕਿੱਥੇ ਸੀ ਤੁਸੀਂ? ਸਾਡੇ ਵੱਡੇ ਦੇ ਪਿੰਡ ਰਹਿੰਦੇ ਸਨ, ਅੱਛਾ ਦਾਦੇ ਸਾਡੇ ਪਿੰਡ ਰਹਿੰਦੇ ਸਨ, ਬਾਪ ਸਾਡੇ ਇੱਥੇ ਹੀ ਆਏ ਨੇ। ਅੱਛਾ ਅੱਛਾ ਜਦੋਂ ਜ਼ਮੀਨ ਇੱਥੇ ਸੀ ਖੜਦੇ ਤੇ ਕਮਾਉਂਦੇ ਇੱਥੇ ਸਨ ਤੇ ਉੱਥੋਂ ਲਿਜਾ ਕੇ ਤੇ ਫਿਰ ਮਕਾਨ ਵੀ ਇੱਥੇ ਬਣਾ ਲਿਆ ਜ਼ਮੀਨ ਆਪਣੇ ਕੋਲ? ਮਕਾਨ ਵੀ ਇੱਥੇ ਬਣਾ ਲਏ। ਅੱਛਾ ਅੱਛਾ ਤੇ ਵਰਨ ਆਪਣੇ ਵਰਨ ਦੇ ਜਿਹੜਾ ਇਹ 47 ਟਾਈਮ ਉਹ ਜਿਹੜੇ ਤੁਹਾਨੂੰ ਪਤਾ ਨੰਬਰਦਾਰ ਕਿਹੜੇ ਸਨ? ਨੰਬਰਦਾਰ ਸਨ ਹਜੂਰ ਸਿੰਘ, ਹਾਂਜੀ ਗੁਰਬਚਨ ਸਿੰਘ, ਹੂੰ ਲਾਭ ਸਿੰਘ, ਆਪਣੀ ਚੱਲਦੀ ਪਈ ਇੱਕ ਹੋਰ ਸੀ, ਹੋਰ ਉਹਦਾ ਨਾਂ ਨਹੀਂ ਮੈਨੂੰ ਆਉਂਦਾ। 4 ਨੰਬਰਦਾਰ ਸਨ। 4 ਨੰਬਰਦਾਰ ਸਨ। ਹਾਂ ਪੱਤੀਆਂ 4 ਹੋਣੀਆਂ ਬਜ਼ੁਰਗੋ ਨਾ? ਹਾਂ 4 ਨੰਬਰਦਾਰ ਸਨ। ਹਾਂ ਅੱਛਾ ਠੀਕ ਹੋ ਗਿਆ ਬਜ਼ੁਰਗੋ। ਇਹਦੇ ਨਾਲ ਨਾਲ ਜਿਹੜੇ ਪਿੰਡ ਨੇ ਜਿਹੜੇ ਤੁਸੀਂ ਦੱਸੇ ਨੇ ਇਹਨਾਂ ਵਿੱਚ ਵੀ ਸਿੱਖ ਰਹਿੰਦੇ ਹੁੰਦੇ ਸਨ? ਆਹੋ ਕਿਹੜੇ ਕਿਹੜੇ ਪਿੰਡ ਵਿੱਚ ਜ਼ਿਆਦਾ ਸਿੱਖ ਸਨ ਭਲਾ? ਤਕਰੀਬਨ ਕਿਹੜੇ ਗਿਣੇ ਨੇ ਉਂਝ ਮਤਲਬ ਕਿਹੜੇ ਪਿੰਡਾਂ ਵਿੱਚ ਸਨ ਸਿੱਖ ਜ਼ਿਆਦਾ? ਬਾਲੇ ਸਿੱਖ ਸਨ ਇੱਥੇ ਦੇ, ਵਰਨ ਚ? ਵਰਨ ਚ ਵੀ ਸਿੱਖ ਸਨ, ਹਾਂਜੀ ਕਾਲੋ ਚ ਵੀ ਸਿੱਖ ਸਨ, ਹਾਂਜੀ ਹਾਂਜੀ ਤੇ ਮਰੀਦ ਕੇ ਵੀ ਸਿੱਖ ਸਨ, ਈਸਰ ਕੇ, ਬੰਦੋ ਕੇ, ਹਾਂ ਹਾਂ ਸਾਰੇ ਸਿੱਖ ਹੀ ਸਨ ਇੱਥੇ। ਝੱਬਰ ਵੀ ਬੜੇ ਸੰਦੇ ਹਾਂ ਹੈ ਜੰਡਿਆਲੇ ਝੱਬਰ। ਜੰਡਿਆਲੇ ਇੱਕ ਪੱਤੀ ਸਿੱਖਾਂ ਦੀ ਸੀ ਤੇ ਇੱਕ ਪਠਾਣਾ ਦੀ, ਪਠਾਣਾਂ ਦੀ। ਇੱਕ ਖੋਖਰਾਂ ਦੀ, ਅੱਛਾ 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 ਇੱਕ ਪੱਤੀ ਛੀਨਿਆਂ ਦੀ। ਹਾਂ 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 ਇਹ 3 ਪੱਤੀਆਂ ਮੁਸਲਮਾਨਾਂ ਦੀਆਂ ਸਨ ਤੇ ਇੱਕ ਪੱਤੀ ਸਿੱਖਾਂ ਦੀ ਸੀ। ਅੱਛਾ 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 ਬਜ਼ੁਰਗੋ ਹੁਣ ਤੁਹਾਡਾ ਜਿਹੜਾ ਪਿੰਡ ਸੀ ਕਿਉਂਕਿ ਤਾਰੜ ਡੇਰਾ ਦੇ ਬਾਅਦ ਚ ਸ਼ਾਇਦ ਜਿਹੜਾ ਆਬਾਦ ਹੋਇਆ ਹੋਣਾ 47 ਤੋਂ ਬਾਅਦ, ਹਾਂ ਸਾਨੂੰ ਵਰਨਾਂ ਦੇ ਬਾਰੇ ਥੋੜਾ ਦੱਸੋ ਕਿ ਤੁਹਾਨੂੰ ਹੋਰ ਵਰਨਾਂ ਦੇ ਵਿੱਚ ਜਿਹੜੇ ਤੁਹਾਡੇ ਹਾਨ ਦੇ ਸਨ ਉਸ ਟਾਈਮ ਸਿੱਖ ਜਾਂ ਮਸ਼ਹੂਰ ਸਿੱਖ ਜਿਹੜੇ ਵੀ ਤੁਹਾਨੂੰ ਯਾਦ ਹੋਣ ਉਹਨਾਂ ਦੇ ਨਾਂ ਦੱਸੋ। ਹਮ ਕੰਮਕਾਰ ਕੀ ਕਰਦੇ ਹਾਂ? ਉਹਨਾਂ ਦਾ ਬਾਪ ਦਾ ਨਾਮ ਸੀ ਰਾਮ ਸਿੰਘ ਅੱਛਾ ਤੇ ਉਹਦੇ ਪੁੱਤਰ ਸਨ 4-5, ਬੰਸਾ, ਹੂੰ ਹਰਬੰਸ ਸਿੰਘ ਹਾਂਜੀ ਹਾਂਜੀ ਤੇ ਬੰਤ ਸਿੰਘ, ਹਾਂਜੀ ਸੰਤ ਸਿੰਘ। ਹਾਂਜੀ ਇਹ ਸਾਡੇ ਨਾਲ ਇਹਨਾਂ ਦੀ ਭਾਈ ਸੀ। ਅੱਛਾ ਅੱਛਾ ਖੂਹ ਇਕੱਠੀ ਬਾਈ ਸੀ ਆਹੋ, ਨਾਲ ਲੱਗਦੀ ਸੀ ਪਹਿਲੀ? ਨਾਲ ਲੱਗਦੀ। ਅੱਛਾ ਅੱਛਾ ਬਜ਼ੁਰਗੋ ਅੱਛਾ। ਕਿਹੜਾ ਖੂਹ ਸੀ ਥੋੜਾ ਕੁਝ ਦੱਸ ਦਿਆ ਜੇ, ਥੋੜਾ ਵਾਜ਼ਿਆ ਹੋ ਜਾਏਗਾ। ਹਾਂ ਜਿੱਥੇ ਵਾਈ ਤੁਹਾਡੀ ਇਕੱਠੀ ਸੀ ਖੂਹ ਦਾ ਨਾਂ ਕੋਈ ਹੋਇਆ ਸੀ? ਸਾਡੀ ਭਾਈ ਇੱਥੇ ਸੀ, ਉਹਨਾਂ ਦਾ ਨਾਲ ਸੀ ਪਰਾਂ। ਤੇ ਮੈਂ ਕਹਿ ਰਿਹਾ ਬਜ਼ੁਰਗੋ ਵੀ ਖੂਹਾਂ ਦੇ ਨਾਂ ਹੁੰਦੇ ਸਨ ਉਦੋਂ ਕੋਈ ਉਹਨਾਂ ਦੇ ਡੇਰੇ ਦਾ ਖੂਹ ਕੋਈ ਨਹੀਂ ਸੀ ਉਹਦਾ, ਅੱਛਾ ਉਹਨਾਂ ਦਾ ਖੂਹ ਕੋਈ ਨਹੀਂ ਸੀ, ਡੇਰਾ ਹੀ ਸੀ। ਅੱਛਾ ਅੱਛਾ ਉਹਨੂੰ ਰਾਮ ਸਿੰਘ ਮਾਂਝਾ ਆਂਦੇ ਸਨ। ਅੱਛਾ ਅੱਛਾ ਹਾਂ ਸਹੀ ਹੈ ਸਹੀ ਹੈ। ਤੇ ਖੂਹ ਤੇ ਸੀ ਸਾਡੇ ਇੱਥੇ ਸੀ ਕੰਡ ਮਗਰ ਸੀ ਦੁੱਟਾ ਖੂਹ ਸੀ। ਦੁਆਟੇ ਵਾਲਾ ਖੂਹ? ਹਾਂ ਅੱਛਾ ਇਹ ਬਾਬਾ ਜੀ ਮੁਸਲਮਾਨਾਂ ਦਾ ਕਿ ਸਿੱਖਾਂ ਦਾ ਸੀ?
ਸਿੱਖਾਂ ਦਾ। ਅੱਛਾ ਸਿੱਖਾਂ ਦਾ, ਪਤਾ ਕਿਹੜੇ ਸਿੱਖ ਦਾ ਸੀ? ਇਹ ਸਿੱਖ ਸੀ ਲੱਦਾ ਸਿੰਘ, ਹਾਂਜੀ ਹਾਂਜੀ ਪਾਲਾ ਸਿੰਘ, ਹਾਂਜੀ ਹਾਂ ਹਾਂਜੀ ਹਾਂਜੀ। ਉਹਨਾਂ ਦੇ ਸਨ। ਤੇ ਫਿਰ ਉਹ ਸੀ ਹੁਣ ਉਹ ਪਿੰਡ ਦਾ ਨਾਂ ਸਲਾਮਪੁਰਾ, ਹਾਂ ਹਾਂ। ਅੱਗੇ ਭੁੱਖਪੁਰਾ ਸੀ। ਅੱਛਾ ਅੱਛਾ, ਹੈਂ। ਸਹੀ ਸਹੀ ਹੈ। ਬਜ਼ੁਰਗੋ ਹੋਰ ਸਿੱਖਾਂ ਦੇ ਕੋਈ ਨਾਂ ਯਾਦ ਹੋਣ ਵਰਨਾ ਵਾਲਿਆਂ ਦੇ? ਸਿੱਖਾਂ ਦੇ ਨਾਮ ਬੜੇ ਸਨ, ਵਰਨਾ ਯਾਦ। ਹਾਂਜੀ। ਇਸ ਦੇ ਨਾਂ ਸੀ ਲੱਦਾ ਸਿੰਘ, ਤੇ ਇੱਕ ਦੇ ਨਾਂ ਸੀ ਉਹਦੇ ਭਤਰੀਏ ਸਨ ਪਿਆਰਾ ਸਿੰਘ ਤੇ ਤਾਰਾ ਸਿੰਘ। ਅੱਛਾ ਅੱਛਾ, ਹੈਂ। ਹਾਂ ਹਾਂ। ਤੇ ਹੋਰ ਸਨ ਜੇ ਧਰਮ ਸਿੰਘ, ਉਹਦੇ ਪੁੱਤਰ ਦੇ ਨਾਂ ਸੀ ਜੰਗੀਰ ਸਿੰਘ। ਅੱਛਾ। ਹਾਂ। ਉਹ ਜਿਹੜੇ ਅਸੀਂ ਜਾਣਦੇ ਸਾਂ ਜਿਨ੍ਹਾਂ ਨੂੰ, ਉਹਨਾਂ ਦੇ ਨਾਮ ਲੈਣੇ ਨੇ। ਹਾਂਜੀ ਹਾਂਜੀ, ਜਿਨ੍ਹਾਂ ਦਾ ਪਤਾ ਬਾਬਾ ਜੀ ਉਹ ਦੱਸਣੇ। ਹਾਂਜੀ ਹਾਂ, ਤੇ ਉਹਨਾਂ ਦੇ ਪਿੰਡ ਦੇ ਸਾਰੇ ਸਿੱਖ ਹੀ ਸਨ। ਸਹੀ। ਸਰਦਾਰ ਸੀ ਤੇਜਾ ਸਿੰਘ। ਅੱਛਾ ਅੱਛਾ ਅੱਛਾ। ਤੇ ਮੂਲਾ ਸਿੰਘ। ਹਾਂਜੀ ਹਾਂਜੀ, ਹਾਂ ਹਾਂ ਹਾਂ। ਤੇ ਸਰਦਾਰ ਸਨ, ਤੇ ਹੁਣ ਕੋਈ ਨਾ ਮਰਕਬ ਗਏ ਹੋਣੇ ਨੇ। ਹਾਂਜੀ ਹਾਂਜੀ, ਸ਼ਾਇਦ ਬਾਬਾ ਜੀ ਕੋਈ ਅੜਿਆ ਹੋਵੇ, ਅੱਲਾਹ ਪਾਕ ਨੇ ਜਿਵੇਂ ਤੁਹਾਡੀ ਜ਼ਿੰਦਗੀ ਰੱਖੀ, ਹੋ ਸਕਦਾ ਉਹ ਅੱਲਾਹ ਤੇ ਸਾਰਿਆਂ ਦਾ ਹੀ ਹੈ ਨਾ ਜੀ। ਤੇਜਾ ਸਿੰਘ ਦਾ ਪੋਤਰਾ ਹੈ ਸੀ ਅੱਛਾ। ਗੁਰਦਾਲ ਸਿੰਘ। ਹਾਂਜੀ ਹਾਂਜੀ, ਉਹ ਇੱਥੇ ਆਇਆ ਵੀ ਹੈ, ਸਾਨੂੰ ਮਿਲਣ ਆਇਆ ਸੀ। ਹਾਂ ਹਾਂ। ਉਹਦਾ ਪਰੋਤੜਾ ਵੀ ਆਇਆ ਸੀ ਘਰੇ ਮਿਲਣ। ਅੱਛਾ ਅੱਛਾ, ਹਾਂ ਹਾਂ ਹਾਂ। ਮੂਲੇ ਦਾ ਕੋਈ ਨਹੀਂ ਸੀ। ਹਾਂ ਹਾਂ। ਆਹ ਡੇਰਾ ਸੀ ਨਾਲ ਸਾਡੇ ਉਹਨੂੰ ਚਬੱਚੇ ਵਾਲਾ ਆਂਦੇ ਸਨ। ਅੱਛਾ, ਚਬੱਚੇ ਵਾਲਾ ਖੂਹ ਸੀ ਚਬੱਚੇ ਵਾਲਾ। ਅੱਛਾ, ਉੱਥੇ ਸੀ ਸਰਦਾਰਾ ਸਿੰਘ, ਜਾਗਰ ਸਿੰਘ, ਹਾਂ ਹਾਂ, ਹਜੂਰ ਸਿੰਘ, ਨੋਖ ਸਿੰਘ, ਨੋਖਾ ਸਿੰਘ। ਹਾਂ ਹਾਂ ਹਾਂ। ਹੈਂ। ਤੇ ਉਹਨਾਂ ਦੇ ਮੁੰਡਿਆਂ ਦਾ ਸਾਨੂੰ ਨਹੀਂ ਸੀ ਪਤਾ ਵੀ ਉਹਦਾ ਨਾ ਉਹਨਾਂ ਨਾਲ ਸਾਡੀ ਵਾਹ ਸੀ, ਨਾ ਉਹ ਵਰਤੋਂ ਸੀ। ਯਾਦ ਕਰੋ, ਮੈਂ ਕੱਟ ਲਾਂਗਾ ਉਥੋਂ। ਬਾਬੇ ਨੂੰ ਕਹੋ ਕੀ ਕਹਿ ਰਹੇ ਹੋ? ਕੀ ਬੂਟਾ ਸਿੰਘ? ਜਿਹੜਾ ਬੂਟਾ ਸਿੰਘ ਸੀ ਮੀਆਂ, ਹੈਂ। ਜਿਹੜਾ ਬੂਟਾ ਸਿੰਘ ਸੀ, ਉਹ ਜਿਹੜੇ ਉੱਤੇ ਸ਼ਿਵਾਈ ਭਾਬੀ ਵਾਲੇ ਮਕਾਨਾਂ 'ਚ ਰਹਿੰਦਾ ਸੀ। ਆ ਬੇਰੀਆਂ ਨਹੀਂ ਸਨ ਉਹਨੇ ਬੀਜੀਆਂ। ਬੂਟਾ ਸਿੰਘ? ਹਾਂ। ਨਹੀਂ, ਮੈਂ ਨਹੀਂ ਵੇਖਿਆ ਬੂਟਾ ਸਿੰਘ ਤੇ ਨਾ ਉਹਦਾ ਮਕਾਨ ਜਾਣਦਾ ਵਾ। ਦਾਦਾ ਬਾਈ ਕਹਿੰਦਾ ਬੂਟਾ ਸਿੰਘ ਨੇ ਬੇਰੀਆਂ ਆਪਣੇ। ਅੱਛਾ ਬਾਬਾ ਜੀ, ਬਜ਼ੁਰਗੋ, ਤੇ ਇਹ ਪਿੰਡ ਦੇ ਵਿੱਚ ਵਰਨਾ ਚ ਖੱਤਰੀ ਹਿੰਦੂ ਵੀ ਹੈ ਕੋਈ? ਬੜੇ। ਉਹ ਦੱਸੋ ਕੋਈ ਇਹਦਾ ਨਾਂ ਚੇਤਾ, ਦੇ ਨਾਲੇ ਉਹ ਖੱਤਰੀ ਕੀ ਕਰਦੇ ਆ ਥੋੜਾ ਕੋ? ਖੱਤਰੀ ਉਹ ਦੁਕਾਨਾਂ ਕਰਦੇ ਸਨ। ਇਹ ਨਿੱਕਰ ਸੁੱਕਰ ਖਾਣ ਵਾਲੀਆਂ, ਪਰਚੂਣ ਵਾਲੀਆਂ? ਤੇ ਕਿਹਨਾਂ ਦੀ ਮਾਲਕ ਵੀ ਥੋੜੀ ਥੋੜੀ ਹੈ ਸੀ। ਅੱਛਾ। ਕੇਸਰ ਸਿੰਘ, ਆਤਮਾ ਸਿੰਘ। ਹਾਂਜੀ ਹਾਂਜੀ, ਹਾਂ ਹਾਂ ਹਾਂ। ਤੇ ਦੂਜੇ ਸਨ ਨਾ ਉਹਨਾਂ ਦੇ ਕਈਆਂ ਦੇ ਮੁਸਲਮਾਨਾਂ ਵਾਲਾ ਦੌਲਾ। ਹਾਂਜੀ ਹਾਂਜੀ, ਹੋਰ ਬਤੇਰੇ ਸਨ। ਇੱਕ ਖੱਤਰੀ ਸੂਤ ਤੇ ਕੋਈ ਕਾਰੋਬਾਰ ਕਰਦੇ ਆ, ਕੀ ਕਰਦੇ ਹਾਂ? ਸੂਤ ਤੇ ਕੀ ਕੁਝ ਦਿੰਦੇ ਆ ਭਲਾ? ਸੌਦਾ ਕੇ ਜਾਂ ਕੱਪੜੇ, ਜ਼ੇਵਰ, ਸਾਰਾ ਕੁਝ ਬਾਬਾ ਜੀ? ਕੋਈ ਪੈਸੇ ਦਿੰਦਾ ਸੀ, ਕੱਪੜੇ ਦਿੰਦਾ ਸੀ, ਦਾਣੇ ਦਿੰਦਾ ਸੀ। ਹੈਂ। ਮਾੜੇ ਲੋਕ ਲੈਂਦੇ ਸਨ। ਅੱਛਾ ਅੱਛਾ, ਹੈਂ। ਸਹੀ ਸਹੀ। ਹਾਂ। ਬਜ਼ੁਰਗੋ, ਪਿੰਡ ਦੇ ਵਿੱਚ ਉਦੋਂ ਗੁਰਦੁਆਰਾ ਹੁੰਦਾ ਸੀ ਕੋਈ? ਸਿੱਖਾਂ ਦਾ ਗੁਰਦੁਆਰਾ? 3 ਗੁਰਦੁਆਰੇ ਸਨ। 3 ਸਨ? ਕਿੱਧਰ ਕਿੱਧਰਲੇ ਪਾਸੇ ਜਾ ਰਹੇ ਦੱਸੋ? ਇੱਕ ਤੇ ਲਾਂਦੇ ਪਾਸੇ ਸੀ। ਹਾਂਜੀ। ਤੇ ਇੱਕ ਸੀ ਦੱਖਣ ਪਾਸੇ। ਅੱਛਾ। ਤੇ ਇੱਕ ਸੀ ਪਰਲੇ ਪਾਸੇ। ਅੱਛਾ ਅੱਛਾ, 3 ਸਨ। ਹਾਂ, 3 ਗੁਰਦੁਆਰੇ। ਮਸਜਿਦਾਂ ਕਿੰਨੀਆਂ ਹਨ ਬਜ਼ੁਰਗੋ ਉਦੋਂ? ਮਸਜਿਦਾਂ 3 ਸਨ। ਤੇ ਮਸਜਿਦ ਕਿਹੜੀ ਕਿਹੜੀ ਸਾਈਡ ਤੇ ਸੀ ਭਲਾ ਉਦੋਂ? ਇੱਕ ਸੀ ਜਾਮੇ ਮਸਜਿਦ ਸੀ ਮੋਚੀਆਂ ਦੇ ਮਹੱਲੇ ਵਾਲੀ। ਅੱਛਾ। ਤੇ 2 ਸਨ ਜੁਲਾਹਿਆਂ ਦੀਆਂ ਮਸਜਿਦਾਂ। ਅੱਛਾ ਅੱਛਾ, ਉਹ ਜਿਹੜੀ
ਜਮੇ ਮਸਜਿਦ ਸੀ ਨਾ, ਹਾਂਜੀ ਉਹਦੀ ਸਿੱਖਾਂ ਬਾਂਗ ਰੋਕ ਦਿੱਤੀ ਸੀ। ਅੱਛਾ, ਬਾਂਗ ਨਹੀਂ ਸਣ ਦੇਣ ਬਾਂਗ ਨਹੀਂ ਦੇਣ ਦਿੰਦੇ। ਹੈ। ਅੱਛਾ ਉਹ ਫਿਰ ਸਾਡੇ ਵੱਡਿਆਂ ਇੱਥੋਂ ਜਾ ਕੇ ਤੇ ਉੱਥੇ ਲੜਾਈ ਕੀਤੀ ਬੜੀ, ਤੇ ਜਾ ਕੇ ਬਾਂਗ ਜਾਈ ਉਹਨੇ। ਅੱਛਾ ਅੱਛਾ, ਬਾਂਗ ਕਿਉਂ ਨਹੀਂ ਸਾ ਦੇਣ ਦਿੰਦੇ? ਕੀ ਆਂਦੇ ਸਾਡੇ ਬਰਤਨ ਪਾਂਗੇ ਜਾਂਦੇ ਜਾਂ ਆਟਾ ਪਾਂਗੇ ਜਾਂਦੇ, ਐਵੇਂ ਦੀ ਕੀ ਗੱਲ ਸੁਣ? ਇਹੀ ਕਰਦੇ ਸਨ। ਅੱਛਾ, ਬਾਂਗ ਨਾ ਦਵੋ। ਹਾਂ। ਅੱਛਾ ਅੱਛਾ ਅੱਛਾ। ਤੇ ਉਹ ਜਦੋਂ ਲੜਾਈ ਹੋਈ ਉਹਦੇ ਵਿੱਚ ਕੋਈ ਖੂਨ ਖਰਾਬਾ ਹੋਇਆ ਕਿ ਬਚ ਬਚਾ ਹੋ ਗਿਆ, ਉਂਝ ਟਲ ਟਲਾਈਆ ਹੋ ਕੇ ਕੰਮ ਹੋ ਗਿਆ? ਉਹ ਫਿਰ ਐਸਪੀ ਆਇਆ, ਜ਼ਿਲ੍ਹਾ ਗੁਜਰਾਂਵਾਲਾ ਸੀ ਉਦੋਂ। ਅੱਛਾ, ਐਸਪੀ ਆਇਆ ਉੱਥੋਂ, ਹਾਂਜੀ। ਉਹ ਸਮਝਾਇਆ, ਹੂੰ ਉਹਨੂੰ ਆਖਣ ਲੱਗਿਆ ਇਹਨਾਂ ਨੂੰ ਮਸਜਿਦ ਆਪ ਬਣਾ ਕੇ ਦਿੱਤੀ ਹੈ, ਥਾਂ ਸਾਡਾ ਹੈ, ਅੱਛਾ ਤੇ ਅੰਦਰ ਵੜ ਕੇ ਤੁਸੀਂ ਆਪਣੇ ਅੱਲਾ ਤੋਂ ਕਰ ਲਿਆ ਕਰੋ, ਤੇ ਬਾਂਗਾ ਨਾ ਦੇਣ। ਅੱਛਾ ਅੱਛਾ ਅੱਛਾ। ਬਾਬਾ ਜੀ, ਇਹ ਤੁਸੀਂ ਕਿਹਾ ਕਿ ਉਹਨਾਂ ਨੇ ਸਿੱਖਾਂ ਨੇ ਕਿਹਾ ਵੀ ਅਸੀਂ ਮਸਜਿਦ ਦਿੱਤੀ, ਜਗ੍ਹਾ ਮਸਜਿਦ ਦੀ ਸਿੱਖਾਂ ਨੇ ਦਿੱਤੀ ਸੀ? ਆਹੋ। ਅੱਛਾ, ਇਹਨੂੰ ਤਾਂ ਕਹਿੰਦੇ ਆ ਮਸਜਿਦ ਦੀ ਜਗ੍ਹਾ ਅਸੀਂ ਦਿੱਤੀ ਹੈ ਤੇ ਬਾਂਗ ਨਾ ਦੇਣ, ਬਸ ਹੁਣ ਚੁੱਪ ਕਰਕੇ ਨਮਾਜ਼ ਪੜਨ। ਹਾਂ। ਅੱਛਾ ਅੱਛਾ ਅੱਛਾ। ਫਿਰ ਅਜ਼ਾਨ ਹੋਣ ਲੱਗ ਪਈ ਸੀ? ਹਾਂ, ਅਜ਼ਾਨ ਫਿਰ ਹੋਣ ਲੱਗ ਪਈ। ਅੱਛਾ ਅੱਛਾ। ਇਹ ਸਾਡੇ ਵੱਡੇ ਬੜੇ ਲੜਾਕੇ ਸਨ। ਹਾਂਜੀ ਹਾਂਜੀ। ਹੂੰ ਹੂੰ। ਤੇ ਉਹਨਾਂ ਦੇ ਬੜਾ ਮਾਰਿਆ ਤੇ ਉਹਨਾਂ ਨੂੰ, ਸਿੱਖਾਂ ਨੂੰ। ਯਾਨੀ ਦੀਨ ਦੀ ਵਜ੍ਹਾ ਤੋਂ ਹੋਈ ਨਾ ਅਜ਼ਾਨ ਤੋਂ ਹਾਂ, ਗੱਲ ਹੋ ਗਈ, ਤੇ ਫਿਰ ਜ਼ਾਹਿਰ ਬਾਤ ਹੈ ਉਹ ਲੜਾਈਆਂ ਵੀ ਮੇਰੇ ਛੋਟੀਆਂ। ਐਸਪੀ ਆਇਆ ਤੇ ਉਹ ਆਖਿਆ, ਹਾਂਜੀ ਇੱਕ ਪਿੰਡ ਸਿੱਖਾਂ ਦਾ ਹੈ, ਹਾਂਜੀ ਦੂਜਾ ਮੁਸਲਮਾਨਾਂ ਦਾ ਹੈ, ਹਾਂਜੀ ਹਾਂਜੀ। ਤੇ 2 ਘਰ 3 ਸਿੱਖਾਂ ਦੇ ਨੇ, ਹੂੰ। ਤੇ ਮੁਸਲਮਾਨਾਂ ਸਿੱਖਾਂ ਨੂੰ ਗੁਰਦੁਆਰਾ ਬਣਾ ਕੇ ਦਿੱਤਾ ਹੈ। ਹਾਂਜੀ ਹਾਂਜੀ। ਤੇ ਗੁਰਦੁਆਰਾ ਸਿੱਖਾਂ ਦਾ, ਮੁਸਲਮਾਨਾਂ ਦਾ ਤੇ ਕੋਈ ਉਹਦੇ ਚ। ਅੱਛਾ ਅੱਛਾ ਤੇ ਜੇ ਮਸਜਿਦ ਤੁਸੀਂ ਬਣਾ ਕੇ ਦਿੱਤੀ ਹੈ ਤੇ ਤੁਹਾਡਾ ਹੱਕ ਦੇ ਕੋਈ ਨਹੀਂ, ਤੇ ਮੁਸਲਮਾਨਾਂ ਦੀ ਮਸਜਿਦ ਹੈ। ਅੱਛਾ ਅੱਛਾ। ਗੁਰਦੁਆਰਾ ਮੁਸਲਮਾਨਾਂ ਨੇ ਉਹਨਾਂ ਨੂੰ ਬਣਾ ਕੇ ਦਿੱਤਾ ਸੀ? ਹੈ, ਹਾਂ। ਜਿਹਨੇ ਉਹਨਾਂ ਕਿਹਾ ਵੀ ਅਗਰ ਜਿੰਜ ਵੇਖੀਏ ਤਾਂ ਫਿਰ ਗੁਰਦੁਆਰੇ ਤੇ ਮੁਸਲਮਾਨਾਂ ਬਣਾ ਕੇ ਦਿੱਤਾ ਨਾ, ਬਣਾ ਕੇ ਦਿੱਤਾ, ਬਸ ਠੀਕ ਹੈ ਤੁਸੀਂ ਕਰੋ, ਹੁਣ ਤੁਹਾਡਾ ਹੋ ਗਿਆ। ਇੰਜ ਮਸਜਿਦ ਚ ਬਣਾ ਕੇ ਦਿੱਤੀ ਤੇ ਬਸ ਆਪਣੇ ਮੁਸਲਮਾਨ ਆਪਣੀ ਇਬਾਦਤ ਕਰਨ। ਹਾਂ, ਫਿਰ ਉਸ ਨੇ ਐਸਪੀ ਨੇ ਬਾਂਗ ਦਵਾਈ ਸੀ। ਅੱਛਾ ਅੱਛਾ ਅੱਛਾ। ਬਾਅਦ ਫਿਰ ਤੇ ਨਹੀਂ, ਉਹ ਤੋਂ ਬਾਅਦ ਰੌਲਾ ਹੋਇਆ? ਨਹੀਂ, ਫੇਰ ਨਹੀਂ ਰੋਲਾ। ਉਹ ਜੜਨ ਤੱਕ ਸਹੀ ਰਿਹਾ ਕੰਮ ਫਿਰ? ਨਹੀਂ ਨਹੀਂ। ਅੱਛਾ ਅੱਛਾ। ਤੇ ਬਾਬਾ ਜੀ ਉਹ ਜਿਹੜਾ ਐਸਪੀ ਸੀ ਹਾਂ, ਉਹ ਮੁਸਲਮਾਨ ਸੀ ਕਿ ਸਿੱਖ ਸੀ? ਮੁਸਲਮਾਨ ਸੀ। ਮੁਸਲਮਾਨ ਸੀ ਉਹ। ਜਿਹਨੇ ਤੁਹਾਡਾ ਨਹੀਂ ਮਾਰਿਆ, ਸਹੀ ਫੈਸਲਾ ਕਰ ਗਿਆ ਨਾ ਵੀ ਤੂੰ ਕਿਉਂ ਨਹੀਂ ਦੇਣਾ ਫੈਸਲਾ? ਇਹ ਮੁਸਲਮਾਨ ਸੀ ਜਾਂ ਅੰਗਰੇਜ਼ ਸੀ? ਅੱਛਾ ਅੱਛਾ। ਅੰਗਰੇਜ਼ ਵੀ ਇਨਸਾਫ ਕਰਦੇ ਸਨ। ਹਾਂਜੀ ਹਾਂਜੀ। ਬਾਬਾ ਜੀ ਉਦੋਂ ਇਨਸਾਫ ਸਸਤਾ ਹੀ ਸੀ ਕਿ ਹੁਣ ਤਰ੍ਹਾਂ ਹਰ ਚੀਜ਼ 'ਚ ਰਿਸ਼ਵਤ ਦੇਣੀ ਪੈਂਦੀ ਹੁੰਦੀ ਸੀ? ਹਾਂ ਤੁਹਾਡੇ ਦੌਰ 'ਚ ਤੁਸੀਂ 15 ਸਾਲ ਦੇ ਸੋ, ਹਾਂ ਜੋ ਸਿੱਖ ਮੁਸਲਮਾਨ ਇਕੱਠੇ ਤੁਸੀਂ ਵਸਦੇ ਸੋ, ਹਾਂ। ਉਦੋਂ ਇਨਸਾਫ ਮੈਂ ਕਿਹਾ ਸਸਤਾ ਹੀ ਮਿਲ ਜਾਂਦਾ, ਸਹੀ ਸੀ ਇਨਸਾਫ ਹੁੰਦਾ ਕਿ ਪੈਸੇ ਨਾਲ ਅੱਜ ਕੱਲ ਜਿਵੇਂ ਰਿਸ਼ਵਤ ਚੱਲਦੀ ਹੈ, ਇਹੋ ਕੁਝ ਸੀ? ਉਹ ਰਿਸ਼ਤਾ ਵੀ ਕੋਈ ਨਹੀਂ ਸੀ। ਅੱਛਾ ਅੱਛਾ। ਇਨਸਾਫ ਮਿਲਦਾ ਸੀ? ਇਨਸਾਫ ਮਿਲ ਜਾਂਦਾ ਸੀ। ਹਾਂ ਹਾਂ ਹਾਂ। ਮਾੜੇ ਨੂੰ ਤਗੜੇ ਨੂੰ ਯਾਨੀ ਇੱਕੋ ਜਿਹਾ? ਤਗੜੇ ਨੂੰ ਗੱਲ ਜਿਹੜੀ ਨਾ ਸੱਚੀ ਕਰਦੇ ਸਨ ਲੋਕ। ਹਾਂਜੀ। ਸੱਚੇ ਨੂੰ ਸੱਚਾ ਕਰਨਾ, ਝੂਠਾ ਨੂੰ ਝੂਠਾ ਕਰਨਾ। ਹੂੰ। ਅੱਛਾ ਬਜ਼ੁਰਗੋ, ਪਿੰਡ ਆਪਣਾ ਜਿਹੜਾ ਸੀ ਉਦੋਂ ਘਰ ਕਿਵੇਂ ਦੇ ਹੁੰਦੇ ਹਾਂ? ਜ਼ਿਆਦਾਤਰ ਕੱਚੇ ਹਾਂ, ਥੋੜੇ ਬਹੁਤੇ, ਜਾਂ ਪੱਕੇ ਸਨ, ਜਾਂ ਚੁਬਾਰੇ ਚੁਬਰੇ? ਕੱਚੇ ਸਨ ਘਰ ਸਾਡੇ। ਅੱਛਾ। ਕੁ ਸਿੱਖਾਂ ਦੇ ਜਿਨ੍ਹਾਂ ਦੇ ਸਨ ਟਿੱਬੇ ਤੇ ਵਾਏ ਸੀ ਨਾ, ਮਹਿਰੇ ਤੇ। ਅੱਛਾ ਜੀ। ਉਹਨਾਂ ਦੇ ਮਕਾਨ ਪੱਕੇ ਸਨ। ਹਾਂ ਹਾਂ। ਜਿਨ੍ਹਾਂ ਦੇ ਵਾਏ ਸੀ ਖੂਹਾਂ ਤੇ ਤੇ ਨਹਿਰ ਤੇ, ਉਹਨਾਂ ਦੇ ਮਕਾਨ ਕੱਚੇ ਹੀ ਸਨ। ਅੱਛਾ ਅੱਛਾ। ਸਹੀ ਹੈ। ਤੇ ਆਪਣੇ ਪਿੰਡ ਦੇ ਵਿੱਚ ਖੂਹ ਕਿੱਥੇ ਕਰਕੇ ਹੁੰਦੇ ਹਨ ਪਾਣੀ ਪੀਣ ਵਾਲੇ? ਇਥੋਂ ਪਾਣੀ ਭਰਦੀਆਂ ਹਾਂ ਬੀਬੀਆਂ ਆਪਣੇ, ਜਾਂ ਸਕੇ ਸੁੱਕੇ ਰੱਖੇ ਹੋਣਗੇ? ਇੱਕ ਤੇ ਮਸਜਿਦ ਦੇ ਅੱਗੇ ਖੂਹ ਸੀ। ਅੱਛਾ ਜੀ। ਤੇ ਇੱਕ ਭਰਾ ਸੀ ਖੂਹ, ਉੱਥੇ ਹੁਣ ਖੂਹ ਤੇ ਹੁਣ ਭਰੇ ਗਏ ਨੇ। ਹਾਂਜੀ, ਪੂਰੇ ਗਏ ਹੁਣ ਤਾਂ ਕਿਤੇ ਰਿਹਾ ਹੀ ਨਹੀਂਗਾ। ਤੇ ਇੱਕ ਖੂਹ ਸੀ ਮਸਜਿਦ ਦੇ ਵਿੱਚ। ਹੂੰ। ਤੇ ਹੋਰ ਨਾਲ ਹੀ ਖੂਹ ਸਨ, 2-3 ਖੂਹ ਸਨ ਪਾਣੀ ਭਰਨ ਵਾਲੇ। ਇਹਨਾਂ ਦੇ ਗੁਰਦੁਆਰਿਆਂ 'ਚ ਵੀ ਹੋਣਗੇ? ਆਹੋ। ਉਹਨਾਂ ਫਿਰ ਆਖਿਆ ਸਾਡਾ ਪਾਣੀ ਡੱਕ ਦਿੱਤਾ ਉਹਨੇ। ਸਾਡੇ ਮਸਜਿਦ ਪਿੰਡ ਸੀ ਨਾ ਸਾਡੇ ਵੱਡਿਆਂ ਦੇ। ਹਾਂਜੀ ਹਾਂਜੀ। ਉਹਨਾਂ ਆਖਿਆ ਪਾਣੀ ਨਹੀਂ ਉੱਥੋਂ ਲੈਣ ਦੇਣਾ। ਅੱਛਾ। ਉਹ ਐਸਪੀ ਜਿਹੜੇ ਮਸਜਿਦ ਦੇ ਕੋਲ ਖੂਹ ਸੀ, ਉਹ ਮਸਜਿਦ ਦੇ ਨਾਲ ਆ ਗਿਆ। ਅੱਛਾ ਅੱਛਾ। ਹੈਂ, ਹਾਂ ਹਾਂ। ਉਹ ਫਿਰ ਮਸਜਿਦ ਦਾ ਖੂਹ ਬਣ ਗਿਆ। ਹਾਂ ਹਾਂ। ਸਹੀ ਹੈ। ਤੇ ਬਾਬਾ ਜੀ ਜਿਹੜਾ ਉਰਲੇ ਪਾਸੇ
ਕਬਰਸਤਾਨ ਹੈ ਉਹਦੀ ਲੰਦ ਸਾਈਡ ਤੇ ਪਿੰਡ ਦੇ, ਹਾਂ ਇਹ ਪੁਰਾਣਾ ਹੀ ਹੈ ਨਾ 47 ਤੋਂ ਪਹਿਲਾਂ ਵਾਲਾ ਕਬਰਸਤਾਨ। ਜੀ ਤੇ ਇਹਦੇ ਵਿੱਚ ਕੋ ਬਾਬਾ ਸੱਤੂ ਪੀਰ ਦਾ ਦਰਬਾਰ ਹੈ, ਉਹਦੇ ਵਿੱਚ ਮੁਸਲਮਾਨ ਹੈ ਕਿ ਸਿੱਖ ਹੈ ਕੋਈ, ਉਹਦੇ ਬਾਰੇ ਪਤਾ ਕੀ? ਸੱਤੋ ਪੀਰ ਤੇ ਭਰਾ ਤੇ ਇੱਕ ਕਬਰਸਤਾਨ ਦੇ ਵਿੱਚ ਹੀ ਨਾ ਉਹਦਾ ਦਰਬਾਰ ਗਿਆ। ਉੱਥੇ ਹੁਣ ਉੱਥੇ ਮੜੀਆਂ ਹੁੰਦੀਆਂ ਸਨ। ਅੱਛਾ ਅੱਛਾ। ਸੱਤੋ ਪੀਰ ਦਾ ਜਿੱਥੇ ਦਰਬਾਰ ਸੀ ਨਾ, ਹਾਂ ਹਾਂ। ਉੱਥੇ ਮੜੀਆਂ ਹੁੰਦੀਆਂ ਸਨ, ਉੱਥੇ ਸਿੱਖ ਸਾੜਦੇ ਹੁੰਦੇ ਸਨ। ਅੱਛਾ ਨਹੀਂ ਥੋੜਾ ਕੁ ਦੱਸਿਆ ਨਾ, ਸੱਤੂ ਪੀਰ ਕੌਣ ਸੀ? ਕੋਈ ਮੁਸਲਮਾਨ ਸੀ, ਸਿੱਖ ਸੀ, ਕੀ ਉਹਦੇ ਬਾਰੇ? ਹਿੰਦੂ। ਅੱਛਾ ਅੱਛਾ ਅੱਛਾ। ਹਾਂ ਉਹਦਾ ਉਹਨਾਂ ਬਣਾਇਆ ਸੀ ਉੱਥੇ ਸਮਾਧੀ ਲਾ ਲਓ ਜਾਂ ਕੋਈ? ਹਾਂ ਉਹ ਪੀਰ ਸਦਾਂਦਾ ਸੀ, ਹੈ ਸੀ ਬਜ਼ੁਰਗ, ਬੜਾ ਕਰਨੇ ਵਾਲਾ ਸੀ। ਅੱਛਾ। ਤੇ ਜਿੱਥੇ ਕਬਰਸਤਾਨ ਉਲਾ ਹੈ, ਹਾਂਜੀ, ਇਹ ਸੈਯਦ ਸੀ ਸ਼ਾਹ ਹਬੀਬ, ਅੱਛਾ ਅੱਛਾ ਇਹਦਾ ਦਰਬਾਰ ਸੀ ਇੱਥੇ। ਅੱਛਾ। ਤੇ ਕਬਰਾਂ ਇੱਥੇ ਉਦੋਂ ਇੱਥੇ ਹੀ ਸਨ, ਤੇ ਹੁਣ ਤੇ ਉਹ ਸੱਤੋ ਪੀਰ ਵਾਲੇ ਥਾਂ ਸਾਰੀਆਂ ਕਬਰਾਂ ਹੀ ਕਬਰਾਂ ਨੇ। ਹਾਂਜੀ ਹਾਂਜੀ, ਕਬਰਾਂ ਹੀ ਕਬਰਾਂ ਨੇ। ਤੇ ਛੱਪੜ ਜਿਹਾ ਜਿਹੜਾ ਉਹ ਵੀ ਪੁਰਾਣਾ ਹੀ? ਹਾਂ ਉਹ ਛੱਪੜ ਪੁਰਾਣਾ ਹੀ ਛੱਪੜ? ਆ ਛੱਪੜ ਦੇ ਅੱਗੇ ਮਿੱਟੀ ਲੈਂਦੇ ਸਨ ਛੱਪੜਾਂ ਚੋਂ ਲੋਕ, ਤੇ ਆ ਕੱਚੇ ਘਰ ਲੇਪਦੇ ਹੁੰਦੇ ਹਨ। ਕੱਚੇ ਘਰ ਬਣਾਉਂਦੇ ਸਨ। ਆ ਤਾਂ ਹੁਣ ਅਸੀਂ ਵੀ ਵੇਂਦੇ ਰਹੇ ਨਾ ਪਿਛੇ ਜੇ ਉਹ ਤੇ ਗਿਆ ਨਾ ਕੰਮ ਖਤਮ ਹੋਇਆ। ਤੇ ਹੁਣ ਮੋਏ ਕੱਚੇ ਲੈਂਦੇ, ਹਾਂਜੀ ਹਾਂਜੀ। ਹੁਣ ਤੇ ਮਿੱਟੀ ਲੈਂਦੇ ਨੇ। ਹੁਣ ਤੇ ਬਜ਼ੁਰਗੋ ਜਿਹੜੇ ਜਿਨ੍ਹਾਂ ਵਿੱਚ ਮੱਝਾਂ ਬੰਨੀਆਂ ਉਹਨਾਂ ਦੇ ਲੈਂਟਰ ਪਾਏ ਲੋਕਾਂ ਨੇ। ਹਾਂ ਹਾਂਜੀ। ਅੱਛਾ ਬਾਬਾ ਜੀ, ਆਪਣੇ ਪਿੰਡ ਦੇ ਵਿੱਚ ਹਾਂ ਮੁਸਲਮਾਨ ਕਿਹੜੇ ਕਿਹੜੇ ਬਰਾਦਰੀ ਰਹਿੰਦੀ ਹੁੰਦੀ ਉਦੋਂ 47 ਟਾਈਮ? ਮੁਸਲਮਾਨ ਕਮੀ ਸਨ। ਕਿਹੜੇ ਕਿਹੜੇ ਤੁਹਾਨੂੰ ਦੱਸਦੇ ਨੇ? ਮੋਚੀ ਸਨ, ਜਲਾਏ ਸਨ, ਕਿਹੜੇ ਕਿਹੜੇ? ਮੋਚੀ, ਜਲਾਏ, ਮਾਛੀ, ਅੱਛਾ। ਨਾਈ, ਹਾਂ ਹਾਂ। ਘੁਮਿਆਰ ਸਿੱਖੀ ਸਨ। ਅੱਛਾ ਅੱਛਾ। ਹਾਂ ਹਾਂ ਹਾਂ। ਜਿਹੜੇ ਘੁਮਿਆਰ ਸਨ ਉਹ ਸਿੱਖ ਘੁਮਿਆਰ ਸਨ? ਹਾਂ ਉਹ ਜਿਹੜੇ ਉਹ ਖੋਤੇ ਖੋਤੇ ਰੱਖੇ ਜਾਂਦੇ ਹਨ, ਲਿਆਂਦੇ ਹੁੰਦੇ ਹਨ ਛਟਾਈਆਂ ਕਰਾ ਕੇ। ਅੱਛਾ, ਉਹ ਜਿਹੜੇ ਘੁਮਿਆਰ ਸਨ ਸਿੱਖ ਸਨ। ਸੇਲੀ ਸਨ ਸਾਡੇ ਇੱਥੇ ਮੁਸਲਮਾਨ। ਅੱਛਾ ਅੱਛਾ। ਹਾਂ ਸਹੀ ਹੈ। ਇਹ ਸਨ 4-5 ਜਾਤੀ। ਅੱਛਾ ਅੱਛਾ। ਤੇ ਬਾਬਾ ਜੀ ਨਾਈ ਕਿਹੜਾ ਹੁੰਦਾ ਸੀ ਪਿੰਡ ਜਦੋਂ? ਵਾਲ ਸ਼ੇਪਾਂ ਤਾਂ ਉਦੋਂ ਵੀ ਕਰਦੇ ਹੋਣਗੇ ਨਾ, ਖਤ ਖੁਤ ਕਰਾਉਂਦੇ ਹੋਗੇ ਤੁਸੀਂ ਵੀ? ਸਿੱਖ ਵੀ ਚਲੋ ਕੋਈ ਨਾ ਕੋਈ ਨਹੁੰ ਤੇ ਲਵਾਉਂਦੇ ਹੋਣਗੇ ਨਾ, ਵਾਲ ਨਾਲ ਲਾਉਂਦੇ ਹੋਣਗੇ। ਨਾਈ ਸੇ 2 ਘਰ ਹੀ ਸਨ। ਮੁਸਲਮਾਨਾਂ ਦੇ ਸਨ? ਹਾਂ ਅੱਛਾ ਅੱਛਾ। ਸਿੱਖ ਵੀ ਉਹਨਾਂ ਕੋ ਕਰਾਉਂਦੇ ਸਨ? ਨਹੁੰ ਨੂੰ ਧਲਵਾਉਂਦੇ ਹੋਣਗੇ ਮੈਂ ਸਰਦਾਰ। ਉਹ ਹਿੰਦੂ ਜੀ ਹੈ ਸਨ। ਅੱਛਾ ਅੱਛਾ ਅੱਛਾ। ਹਿੰਦੂ ਵੀ ਹੈ? ਹਿੰਦੂ ਨਾਈ ਵੀ ਸਨ। ਅੱਛਾ ਅੱਛਾ। ਤੇ ਬਾਹਲੇ ਜਿਹੜੇ ਮੁਸਲਮਾਨਾਂ ਨਾਈਆਂ ਕੋਲ ਨਹੁੰ ਛਲਵਾਉਂਦੇ ਸਨ। ਹਾਂਜੀ ਹਾਂਜੀ। ਖਤ ਵੀ ਕਰਾ ਲੈਂਦੇ ਸਨ। ਹੂੰ ਹੂੰ ਹਾਂ ਹੂੰ। ਤੇ ਬਾਬਾ ਜੀ ਉਦੋਂ ਜਿਹੜੇ ਕੋਈ ਨਾਈ ਖਾਸ ਜਗ੍ਹਾ ਤੇ ਬੈਠਾ ਹੁੰਦਾ ਸੀ ਜਾਂ ਦੁਕਾਨ ਤੋਂ, ਜਾਂ ਕਿਵੇਂ ਕਰਾਉਂਦੇ ਹੁੰਦੇ ਹੋ? ਥੋੜਾ ਕੋਈ ਕਲਚਰ ਦੱਸਿਆ ਜੀ ਆਪਣਾ। ਉਹ ਸਾਡੇ ਨਾਈ ਜਿਹੜੇ ਸਨ ਨਾ, ਹਾਂਜੀ। ਉਹਨਾਂ ਦੀ ਉੱਥੇ ਦੁਕਾਨ ਸੀ। ਅੱਛਾ ਅੱਛਾ ਤੇ ਉਹ ਹਿਕਮਤ ਕਰਦੇ ਸਨ, ਥੋੜੇ ਫਿਮਣੀ ਦੀ। ਅੱਛਾ ਅੱਛਾ। ਜਰਾਈ ਹਕੀਮ। ਜਰਾਈ ਹਕੀਮ। ਅੱਛਾ ਅੱਛਾ। ਹਾਂ। ਹੂੰ ਹੂੰ ਹੂੰ। ਤੇ ਨਾਲੇ ਉਹ ਹਜਾਮਤਾਂ ਵੀ ਕਰਦੇ ਸਨ, ਹੂੰ ਹੂੰ। ਤੇ ਹਿਕਮਤ ਵੀ ਕਰਦੇ ਸਨ। ਅੱਛਾ ਅੱਛਾ। ਉਹ ਸੋਨੇ ਬਾਬਿਆਂ ਕੋਲੋਂ ਕਿ ਮਤਲਬ ਜਿਹੜੇ ਜ਼ਿਮੀਂਦਾਰ ਨੇ ਨਾ, ਜਿਵੇਂ ਤੁਸੀਂ ਪੈਲੀ ਵਾਲੇ ਪੈਲੀ ਜ਼ਮੀਨ ਵਾਲੇ ਹੋ, ਤੁਸੀਂ ਮਤਲਬ ਬਾਹਰ ਲੱਗੇ ਹੋ, ਤੇ ਉਹ ਨਾਈ ਜਿਹੜੇ ਨੇ ਉਹਨਾਂ ਚਮੜੇ ਦੀ ਗੁੱਛੀਆਂ ਹੁੰਦੀਆਂ ਹਨ, ਉਹਦੇ ਵਿੱਚ ਆਪਣਾ ਸਮਾਨ ਪਾਇਆ ਉਹਦੇ ਮਗਰ ਹੀ ਆ ਜਾਂਦੇ ਹਨ। ਆਹੋ। ਹੁਣ ਕਹਿੰਦਾ ਆ ਚੌਧਰੀ ਖਤ ਕਰਵਾਲਾ ਜਾਂ ਨਹੁੰ ਕਟਵਾਲਾ ਜਾਂ ਵਾਲ ਕਟਵਾ ਜੋ ਵੀ, ਜਾ ਜਾ। ਉੱਥੇ ਹੀ ਕੱਟਣੇ, ਦਾਤਰੀ ਛੱਡ ਦੇਣੀ ਤੇ ਆਪਣੇ ਪੱਟੇ ਵੱਟਦੇ ਤੇ ਕਰਾ ਕੇ ਤੇ ਚੱਲ ਜਾਣਾ। ਹਾਂ ਐਵੇਂ ਦਾ ਆਂਦੇ ਕਲਚਰ ਹੁੰਦਾ ਸੀ। ਹਾਂ। ਅੱਛਾ ਅੱਛਾ। ਸਹੀ। ਹੁਣ ਤਾਂ ਬਹੁਤ ਘੱਟ ਹੈ ਭਾਜੀ ਹੁਣ। ਅੱਛਾ ਅੱਛਾ। ਸਹੀ ਹੈ। ਤੇ ਬਜ਼ੁਰਗੋ ਨਾਲ ਨਾਲ ਜਿਹੜੇ ਪਿੰਡ ਨੇ, ਕੋਈ ਇਹਨਾਂ ਵਿੱਚ ਜਿਹੜੇ ਸਿੱਖ ਕਿਸੇ ਦਾ ਨਾਂ ਚੇਤੇ ਹੋਏ ਥੋੜਾ ਕੋਈ ਵੀ ਦੱਸੋ। ਹਾਂ, ਆ ਵੇਖਣ ਵਾਲੇ ਵੀਡੀਓ ਵੇਖਦੇ ਨੇ ਨਾ, ਉਹਨਾਂ ਨੂੰ ਪਤਾ ਲੱਗੇ ਵੀ ਨਾਲ ਨਾਲ ਜਿਹੜੇ ਪਿੰਡ ਹੋ ਸਕਦਾ ਉਹਨਾਂ ਦੇ ਕੋਈ ਵੱਡੇ ਦਾ ਨਾਂ ਤੁਹਾਨੂੰ ਚੇਤਾ ਹੋਵੇ। ਇਸ ਕਰਕੇ ਸਿੱਖ ਦਾ ਯਾਦ ਹੋਏ ਕਿਸੇ ਦਾ, ਜਾਂ ਜੰਡਿਆਲੇ ਵਾਲਾ, ਜਾਂ ਕੋਈ ਹੋਰ ਪਿੰਡ ਦੇ ਸਿੱਖ ਦਾ ਨਾਂ ਯਾਦ? ਜੰਡਿਆਲੇ ਦੇ ਸਿੱਖ ਦਾ ਨਾਂ ਕਿਸੇ ਦਾ ਨਹੀਂ ਯਾਦ। ਹਾਂਜੀ। ਤੇ ਲਾਲਕਿਆਂ ਦੇ ਨੇ ਇਹ ਯਾਦ ਹੈ। ਇਹ ਕਿਹੜੇ ਸਨ ਚਾਚਾ? ਇਹ ਸੀ ਈਸਰ ਸਿੰਘ, ਸਾਦਾ ਸਿੰਘ, ਅੱਛਾ। ਹਾਂ 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 ਕਰਮ ਸਿੰਘ, ਹਾਂ ਹਾਂ। ਅੱਛਾ ਅੱਛਾ। ਇਹ ਸਨ ਨਾਮ ਮੈਨੂੰ ਯਾਦ ਨੇ। ਅੱਛਾ ਅੱਛਾ। ਤੇ ਸਾਦਾ ਸਿੰਘ ਦਾ ਭਰਾ ਸੀ ਤਖਤ ਸਿੰਘ। ਹੂੰ। ਤੇ ਉਹ ਸਾਦਾ ਸਿੰਘ ਜਿਹੜਾ ਸੀ ਉਹ ਮੁਸਲਮਾਨਾਂ ਨਾਲ ਹੀ ਵਰਤਦਾ ਸੀ। ਅੱਛਾ ਅੱਛਾ। ਉਹ ਸ਼ਰਾਬ ਨਹੀਂ ਸੀ ਪੀਂਦਾ। ਅੱਛਾ ਅੱਛਾ। ਉਹ ਫਕੀਰਾਂ ਨਾਲ ਬਹਿੰਦਾ ਸੀ, ਰੋਟੀ ਪੀ ਲੈਂਦਾ ਸੀ। ਅੱਛਾ। ਹਾਂ ਸਹੀ ਸਹੀ।
ਅੱਛਾ ਬਜ਼ੁਰਗੋ ਤੁਸੀਂ 15 ਸਾਲ ਦੇ ਹੋ, ਹਾਂ ਤੁਸੀਂ ਤਕਰੀਬਨ 15 ਸਾਲ ਦਾ ਫੁੱਲ ਹੋਸ਼ ਹਵਾਸ਼ ਸਾਰਾ ਕੁਝ ਸਹੀ ਹੁੰਦਾ, ਤੇ ਤੁਹਾਡੀ ਉਮਰ ਦੇ ਹਾਂ ਕੋਈ ਸਿੱਖ ਜਾਂ ਹਿੰਦੂ ਕੋ ਤੁਹਾਡੇ ਹਾਣੀ ਜਾਂ ਬੇਲੀ ਜਾਂ ਕੋਈ ਡੰਗਰ ਚਰਾਣ ਵਾਲਾ ਕੋਈ ਐਵੇਂ ਦਾ ਹੈ ਸੀ? ਉਹਦੇ ਲਾਲਕੀ ਸਨ, ਸਾਡੇ ਪਿਓ ਦਾ ਭਰਾ ਬਣਿਆ ਸੀ ਈਸਰ ਸਿੰਘ, ਅੱਛਾ ਅੱਛਾ ਉਹਦੇ ਪੁੱਤਰ ਸਨ ਸੇਵਾ ਸਿੰਘ ਤੇ ਮੇਵਾ ਸਿੰਘ। ਅੱਛਾ, ਹਾਂ ਸਰਦਾਰ ਸਨ, ਸਿੱਖ ਸਨ? ਹਾਂ ਅੱਛਾ ਅੱਛਾ ਉਹ ਸਾਡੇ ਹਾਣੀ ਸਨ। ਅੱਛਾ ਅੱਛਾ, ਮੇਵਾ ਸਿੰਘ ਸਾਡੇ ਤੋਂ ਨਿੱਕੀ ਛੋਟੀ ਉਮਰ ਦਾ ਸੀ, ਹਾਂ ਹਾਂ ਤੇ ਸੇਵਾ ਜਿਹੜਾ ਸੀ ਉਹ ਮੇਰੀ ਉਮਰ ਦਾ ਹੀ ਸੀ। ਸਹੀ, ਕੋਈ ਇੱਕ 13 ਸਾਲ ਦਾ, ਇੱਕ 15 ਸਾਲ ਦਾ, 16 ਸਾਲ ਇੰਜ ਸਨ ਹਾਂ। ਹਾਣੀ ਹੋ ਗਏ 7 ਸਾਲ ਇਹ ਹਟਾਉ ਤਾਂ। ਅੱਛਾ ਤੇ ਅੱਛਾ, ਦੂਜਿਆਂ ਦਾ ਪਤਾ ਨਹੀਂ, ਉਹਨਾਂ ਦੇ ਪੁੱਤਰਾਂ ਦਾ, ਹੂੰ, ਕਿਉਂਕਿ ਉਹਨਾਂ ਨਾਲ ਸਾਡੀ ਵਰਤੋਂ ਸੀ ਨਾ। ਅੱਛਾ, ਵਰਤਾਨ ਜ਼ਿਆਦਾ ਸੀ ਉਹਨਾਂ ਨਾਲ। ਹਾਂ। ਹਾਂਜੀ ਹਾਂਜੀ, ਅੱਛਾ ਅੱਛਾ ਉਹ ਸਾਡੀ ਸ਼ਾਦੀ ਤੇ ਵੀ ਆਉਂਦੇ ਸਨ, ਅੱਛਾ, ਸ਼ਾਦੀ ਮੈਮ ਸੱਦਣ ਹੈ ਸੀ? ਅਸੀਂ ਉਹਨਾਂ ਦੀ ਸ਼ਾਦੀ ਤੇ ਜਾਂਦੇ ਸਾਂ, ਅੱਛਾ, ਤੇ ਰੋਟੀ ਕੱਚੀ ਲੈਣੀ ਤੇ ਕੱਚੀ ਦੇਣੀ। ਕੱਚੀ ਦੇਣੀ, ਪੱਕੀ ਰੋਟੀ ਨਾ ਉਹਨਾਂ ਖਾਣੀ ਹੈ ਸਾਡੀ, ਨਾ ਉਹਨਾਂ ਦੀ ਖਾਣੀ। ਅੱਛਾ ਅੱਛਾ, ਸਹੀ ਸਹੀ, ਹਾਂਜੀ, ਸ਼ਾਦੀਆਂ ਵਿਆਹਾਂ ਤੇ ਫਿਰ ਇਹਦਾ ਮਤਲਬ ਜੇ ਆਂਦੇ ਜਾਂਦੇ ਫਿਰ ਨੌਂਦਰਾ ਭਾਜੀ ਵੀ ਹੋਏਗਾ ਥੋੜਾ ਬਹੁਤ? ਨਿਉਂਦਰਾ ਭਾਜੀ ਸੀ। ਅੱਛਾ ਬਾਬਾ ਜੀ, ਨਿਉਂਦਰਾ ਕਿੰਨਾ ਕੁ ਹੁੰਦਾ ਸੀ ਮਤਲਬ? ਬੜਾ ਨਿਉਂਦਰਾ 21 ਰੁਪਏ ਹੁੰਦਾ ਸੀ, ਵੱਡਾ ਨਿਉਂਦਰਾ 21 ਰੁਪਏ। ਫੁੱਲ ਵੱਡ, ਜਿਵੇਂ ਹੁਣ ਕੋਈ ਆਂਦੇ ਅਸੀਂ ਕਹਿ ਦੀ ਕਿ ਕਹਿੰਦੇ 30,000 ਦੇਤਾ ਜਾਂ 20,000 ਦੇ ਇੰਜ ਨੌਂਦਰਾ ਸੀ ਉਸ ਟਾਈਮ। ਥੋੜਾ ਥੋੜਾ ਕਿੰਨਾ ਕੁ ਸੀ ਰੁਪਈਆ ਜਾਂ ਦਮੜੀ ਸ਼ਮੜੀ ਕੀ ਉਦੋਂ ਹੁੰਦੇ ਸਨ? ਉਹ 2 ਰੁਪਏ 4 ਰੁਪਏ। ਅੱਛਾ ਅੱਛਾ, ਇਹ ਹੀ ਬੜਾ ਹੋਣਾ ਉਦੋਂ। ਹਾਂ 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 ਹਾਂ, ਸਾਡੇ ਪਿਓ ਦੀਆਂ ਧੀਆਂ ਦਾ ਵਿਆਹ ਸੀ, ਤੇ ਸਾਡੇ ਪਿਓ ਉਹਨਾਂ ਨੂੰ ਮੱਝ ਦਿੱਤੀ ਸੀ, ਕਿਹਨੂੰ? ਉਹਦੀਆਂ ਧੀਆਂ ਨੂੰ। ਬਜ਼ੁਰਗੋ ਤਫਸੀਲ ਨਾਲ ਦੱਸੋ ਥੋੜਾ ਕੁ, ਕਿੰਨੇ ਤੁਹਾਡੇ ਅੱਬੇ ਨੇ ਮੱਝ ਕਿਹਨੂੰ ਦਿੱਤੀ? ਮੱਝ ਈਸਰ ਸਿੰਘ ਦੀ ਧੀ ਨੂੰ ਦਿੱਤੀ ਸੀ। ਹਾਂ, ਮੈਂ ਵਾਜਾ ਤਾਂ ਕਰਨਾ ਕਿ ਪਤਾ ਲੱਗੇ ਵੇਖਣ ਵਾਲਿਆਂ ਨੂੰ ਕਿ ਸਰਦਾਰ ਨੂੰ ਦਿੱਤੀ, ਸਿੱਖ ਨੂੰ ਦਿੱਤੀ, ਉਹਦੀ ਧੀ ਨੂੰ ਦਿੱਤੀ, ਧੀ ਨੂੰ ਦਿੱਤੀ ਸੀ। ਆਪਣੀਆਂ ਧੀਆਂ ਸਮਝ ਕੇ। ਹਾਂ। ਅੱਛਾ ਬਜ਼ੁਰਗੋ, ਤੁਹਾਡੇ ਵਾਲਦ ਤੇ ਉਹਦਾ ਜਿਹੜਾ ਕੀ ਉਹਦਾ ਨਾਂ ਸੀ ਜਿਹੜਾ ਉਹਦਾ ਬੇਲੀ ਸੀ? ਈਸਰ ਸਿੰਘ। ਈਸਰ ਸਿੰਘ ਯਾਨੀ ਉਹ ਫੁੱਲ ਭਰਾ ਜਿਵੇਂ ਬਣੇ ਹਾਂ, ਯਾਰ ਦੋਸਤ ਨੇ। ਆਪਣੇ ਅੱਛਾ ਉਸ ਧੀ ਦਾ ਰਿਸ਼ਤਾ ਵੀ ਮੇਰੇ ਪਿਓ ਕੀਤਾ ਸੀ ਚਾਮ ਕੀ। ਅੱਛਾ, ਫਿਰ ਤਾਂ ਨਾ ਉਹਨਾਂ ਦਾ ਇੰਜ ਇੱਕ ਕਲੋਜ਼ਿੰਗ ਸੀ, ਯਾਨੀ ਇੱਕ ਟੱਬਰ ਜਿਵੇਂ ਹੁੰਦਾ ਇੰਜ ਸੀ। ਹਾਂ। ਯਾਨੀ ਤੁਹਾਡੇ ਅੱਬੇ ਨੇ ਉਹਦੀ ਧੀ ਦਾ ਆਪਣੀ ਧੀ ਸਮਝ ਕੇ ਨਹੀਂ ਜਿਹੜਾ ਰਿਸ਼ਤਾ ਵੀ ਵੇਖ ਕੇ ਆਪ ਆਇਆ ਹੈ, ਇਹ ਕਹਿ ਰਹੇ ਹੋ ਨਾ? ਹਾਂ ਅੱਛਾ ਅੱਛਾ, ਬਜ਼ੁਰਗੋ ਇਹਨਾਂ ਨਾਲ ਕਦੀ ਰਾਬਤਾ ਹੋਇਆ 47 ਤੋਂ ਬਾਅਦ ਜਿੰਨਾ ਤੁਸੀਂ ਨਾਂ ਲਿਆ? ਹੋਇਆ। ਅੱਛਾ, ਫੋਨ ਤੇ ਜਾਂ ਵੈਸੇ ਐਸਾ ਮਿਲਣ? ਚਿੱਠੀ ਪਾਈ ਸੀ, ਅੱਛਾ, ਉਹਨਾਂ ਤੇ ਨਹੀਂ ਪਾਈ, ਹੂੰ, ਤੇ ਇੱਥੇ ਆਏ ਸਨ ਸੱਚੇ ਸੌਦੇ ਸਿੱਖ ਵਰਨਾ ਦੇ। ਅੱਛਾ, ਉੱਥੇ ਗਿਆ ਸਾਡਾ ਪਿਓ, ਤੇ ਉਸ ਪੁੱਛਿਆ ਉਹਨਾਂ ਨੂੰ ਵੀ ਸਾਡਾ ਉਹਦਾ ਕੋਈ ਪਤਾ ਦੱਸੋ ਮੈਨੂੰ, ਭਰਾ ਜੀ ਸੀ ਬਣਨਾ। ਹਾਂਜੀ ਹਾਂਜੀ, ਤੇ ਉਸ ਆਖਿਆ, ਉਹਨੇ ਲਿਖ ਦਿੱਤਾ ਐਡਰੈਸ ਸਾਰਾ ਉਹਦਾ ਲਿਖ ਦਿੱਤਾ। ਉਹ ਫਿਰ ਸਾਡੇ ਪਿਓ ਆ ਕੇ ਚਿੱਠੀ ਪਾਈ ਉਹਨੂੰ, ਚਿੱਠੀ ਗਈ ਅੱਪੜ। ਅੱਛਾ, ਤੇ ਪੜ੍ਹੀ ਤੇ ਉਸ ਫਿਰ 10 12 ਦਿਨ ਵਾਪਸ ਚਿੱਠੀ ਪਾਈ। ਉਸ ਆਖਿਆ ਜਿਹੜੇ ਮਰ ਜਾਣ ਨਾ, ਹੁਣ ਚਿੱਠੀਆਂ ਕਦੇ ਨਹੀਂ ਕਿਸੇ ਪਾਈਆਂ, ਤੇ ਤਰਾਇਆ ਦੀ ਰੋਟੀ ਨਹੀਂ ਪੱਕੀ ਤੇਰੀ ਚਿੱਠੀ ਸੁਣ ਕੇ। ਅੱਛਾ, ਉਹਨਾਂ ਨੇ ਇਹ ਕਿਉਂ ਕਿਹਾ ਬਾਬਾ ਜੀ? ਮੈਨੂੰ ਗੱਲ ਨਹੀਂ ਕੁਝ। ਚੱਲਾ ਦਾ ਵਾਸਤੇ ਦੋ ਕੇ ਸਾਨੂੰ ਚਿੱਠੀ ਨਾ ਪਾਈ, ਸਾਡਾ ਬੜਾ ਬੁਰਾ ਹਾਲ ਹੋਇਆ, ਫਿਰ ਨਹੀਂ ਚਿੱਠੀ ਪਾਈ। ਜ਼ਿਲ੍ਹਾ ਕਰਨਾਲ ਸੀ, ਪਿੰਡ ਠੌਂਠਾ ਸੀ, ਉੱਥੇ ਬੈਠੇ ਸਨ, ਤੇ ਡਾਕਖਾਨਾ ਪੁੰਦੜੀ, ਤਹਿਸੀਲ ਖੁਰਕੜੀ। ਅੱਛਾ ਅੱਛਾ ਅੱਛਾ, ਜਦੋਂ ਤੁਸੀਂ ਖਤ ਲਿਖਦੇ ਹੋ ਇਹ ਐਡਰੈਸ ਲਿਖਦੇ ਹੋ ਜੋ ਉਧਰ ਜਾਂਦਾ ਹੈ ਖਤ? ਹੈ ਇਹ ਐਡਰੈਸ ਲਿਖ ਕੇ ਤੁਸੀਂ ਖਤ ਪਾਉਂਦੇ ਸੋ? ਹਾਂ। ਅੱਛਾ ਅੱਛਾ, ਉੱਥੇ ਬੈਠੇ ਹੋਏ ਨੇ। ਹਾਂ। ਤੇ ਬਾਬਾ ਜੀ ਪਾਕਿਸਤਾਨ ਤੇ ਇੰਡੀਆ ਦੇ ਵੱਖਰੇ ਹੋ ਗਏ ਸਨ, ਉਸ ਤੋਂ ਬਾਅਦ ਉਂਝ ਕੋ ਨਹੀਂ ਮਿਲਣ ਆਏ ਉਹਨਾਂ ਦੇ ਖਾਨਦਾਨ ਜੋ ਜਿਹੜਾ ਤੁਹਾਡੇ ਅੱਬੇ ਦਾ ਭਰਾ ਬਣਿਆ ਸੀ ਈਸਰ ਸਿੰਘ? ਨਹੀਂ, ਕੋਈ ਨਹੀਂ ਆਇਆ। ਉਹ ਨਹੀਂ ਆਇਆ ਅਜੇ ਤੱਕ? ਦਿਲ ਕਰਦਾ ਵੀ ਉਹਨਾਂ ਦੇ ਖਾਨਦਾਨ ਜੋ ਕੋਈ ਬੱਚਾ ਉਹਨਾਂ ਦਾ ਹੋਵੇ ਤੇ ਤੁਹਾਡੇ ਨਾਲ ਮਿਲੇ? ਦਿਲ ਤੇ ਕਰਦਾ ਨਾ ਵੀ ਬੱਚੇ ਹੋਣ ਉਹਨਾਂ ਦੇ। ਜਿੰਨਾ ਤੁਸੀਂ ਨਾਂ ਦੱਸਿਆ ਸੀ ਉਹ ਕੀ ਕਹਿ ਰਹੇ ਸੋ? ਜਿਹੜੇ ਤੁਹਾਡੀ ਉਮਰ ਦੇ ਹਨ ਉਹਨਾਂ ਦਾ ਨਾਂ ਕੀ ਸੀ ਉਹਦੇ ਮੁੰਡੇ ਈਸਰ ਸਿੰਘ ਦੇ? ਸੇਵਾ ਸਿੰਘ ਤੇ ਮੇਵਾ ਸਿੰਘ? ਮੇਵਾ ਸਿੰਘ ਸ਼ਾਇਦ ਜ਼ਿੰਦਾ ਹੋਣ।
ਸ਼ਾਇਦ ਹਾਂਜੀ, ਉਹਨਾਂ ਨੂੰ ਮਿਲਣ ਨੂੰ ਦਿਲ ਕਰਦਾ ਵੇ, ਰਾਬਤਾ ਹੋ ਜਾਵੇ ਸਾਡੀ ਵੀਡੀਓ ਨਾਲ। ਤੇ ਮੈਂ ਨਹੀਂ ਸੀ ਬਿਸਮਿਲ੍ਲਾ। ਕਰਾਵਾਂਗਾ ਇਨਸ਼ਾਅੱਲਾ ਮੈਂ। ਉਹ ਸੇਵੇ ਦਾ ਵਿਆਹ ਕੀਤਾ, ਉਹ ਦੱਸਿਆ ਸੀ ਚਿੱਠੀ 'ਚ। ਅੱਛਾ। ਤੇ ਉਹਦੇ ਘਰ ਪੁੱਤਰ ਹੋਏ ਆ। ਤੇ ਉਹਦਾ ਨਾਮ ਧਰਿਆ ਲਾਲ ਸਿੰਘ। ਅੱਛਾ। ਹਾਂ। ਤੇ ਹੁਣ ਅੱਗੋਂ ਪਤਾ ਨਹੀਂ ਕੀ ਹੈ ਤੇ ਕੀ ਨਹੀਂ। ਬਾਬਾ ਜੀ ਇਨਸ਼ਾਅੱਲਾ ਰਾਬਤਾ ਇਹਨਾਂ ਨਾਲ ਹੋਵੇਗਾ, ਲਾਜ਼ਮਨ ਹੋਵੇਗਾ। ਅੱਛਾ। ਹਾਂਜੀ, ਉੱਥੋਂ ਵਿੱਚ ਨਾਮ ਪਿੰਡ ਦਾ ਸਾਰਾ ਦੱਸ ਦਿੱਤਾ ਨਾ, ਮੈਂ ਉੱਧਰ ਰਾਬਤਾ ਕਰਾਂਗਾ, ਯੂਟਿਊਬਰ ਨਾਲ ਜਾਏਗਾ, ਉੱਥੇ ਨਾਲ ਰਾਬਤਾ ਕਰਾਏਗਾ ਲਾਜ਼ਮਨ। ਅਗਰ ਵੀਡੀਓ ਥਰੂ ਨਾਮ ਹੀ ਹੋਇਆ ਨਾ, ਅੱਛਾ। ਅਵਲ ਦੇ ਜਿਹੜੇ ਵੀਡੀਓ ਵੇਖਦੇ ਨਾ ਲਾਜ਼ਮਨ ਬਹੁਤ ਜ਼ਿਆਦਾ ਸ਼ੇਅਰ ਕਰਦੇ ਇੱਕ ਦੂਸਰੇ ਨੂੰ, ਹੋ ਜਾਏਗਾ ਰਾਬਤਾ। ਅੱਛਾ। ਨਾ ਹੋਇਆ ਤਾਂ ਮੇਰਾ ਕੰਮ ਮੈਂ ਕਰਾ ਲੈਣਾ, ਮੈਂ ਲੱਭ ਲਾਂਗਾ ਉੱਥੇ ਜਿੱਥੇ ਵੀ ਉਹ ਬੈਠੇ ਹੋਣ। ਚਲੋ ਨਾ ਜ਼ਿੰਦਾ ਹੋਣ, ਜਿਵੇਂ ਤੁਸੀਂ ਆ ਗੱਲਾਂ ਸਾਰੀਆਂ ਸੁਣਾਈਆਂ ਤੁਹਾਡੇ ਬੱਚੇ ਨੇ ਨਾ, ਇਹਨਾਂ ਸੁਣੀਆਂ ਨੇ, ਤੇ ਇਹਨਾਂ ਨੂੰ ਹੁੰਦਾ ਹੀ ਨਾ ਦਿਲ 'ਚ ਸਾਡੇ ਪਿਓ ਦਾ ਬੇਲੀ ਸੀ, ਭਰਾ ਸੀ, ਤੇ ਸਾਡਾ ਵੀ ਦਿਲ ਕਰਦਾ ਵੀ ਚਲੋ ਯਾਰ ਪਤਾ ਨਹੀਂ ਕਿਵੇਂ ਰਾਬਤਾ ਹੋਵੇ। ਹੋ ਸਕਦਾ ਉਹ ਚਲੋ ਮੇਵਾ ਸਿੰਘ, ਸੇਵਾ ਸਿੰਘ ਨਾਮ ਹੀ ਹੋਣ ਤੁਹਾਡੀ ਉਮਰ ਦੇ ਜਿਹੜੇ। ਹੰਜਰਾਜ ਦੇ ਸਨ। ਹੰਜਰਾਜ ਸਨ ਉਹ? ਹਾਂ। ਅੱਛਾ, ਹੰਜਰਾਜ ਸਨ ਉਹ। ਤੇ ਬਾਬਾ ਜਿਹੜੇ ਆਪਣੇ ਇੱਥੇ ਰਹਿੰਦੇ ਸਨ ਵਰਨ ਪਿੰਡ ਦੇ ਵਿੱਚ ਸਿੱਖ, ਇਹ ਕੌਣ ਸਨ? ਵਿਰਕ ਸਨ ਕਿ ਹੰਜਰਾਜ ਨੂੰ? ਇਧਰ ਜਾਤਾਂ ਦਾ ਪਤਾ ਇਹਨਾਂ ਦਾ ਕਿਹੜੀ ਸੀ? ਇਹ ਵਿਰਕ ਸਨ ਸਾਰਾ। ਇਹ ਜ਼ਿਆਦਾ ਵਿਰਕ ਸਨ। ਅੱਛਾ ਅੱਛਾ। ਇਹ ਸਨ ਵਰਨ ਤੇ ਸੁਦਾਨ ਦੇ ਵਿਰਕ ਸਨ। ਅੱਛਾ ਅੱਛਾ, ਸਹੀ ਸਹੀ। ਅੱਛਾ ਬਾਬਾ ਜੀ, ਉਦੋਂ ਧੀਆਂ ਭੈਣਾਂ ਦਾ ਹਿਆ ਕਿਵੇਂ ਦਾ ਹੁੰਦਾ ਸੀ? ਭਾਵੇਂ ਸਿੱਖ ਦੀ ਧੀ, ਭਾਵੇਂ ਮੁਸਲਮਾਨ ਦੀ, ਥੋੜਾ ਕੋਈ ਇਹਦੇ ਬਾਰੇ ਦੱਸੋ ਕਿਵੇਂ ਦਾ ਹੁੰਦਾ? ਇੱਕ ਦੂਸਰੇ ਧੀ ਭੈਣ ਸਮਝਦੇ ਹਾਂ ਕਿ ਉਹ ਅੱਜ ਵਾਲਾ ਦੌਰ ਸੀ ਜਿਹਦੀ ਹੈ, ਉਹਦੀ ਕਿਵੇਂ ਦਾ ਸੀ ਉਦੋਂ ਹਿਆ? ਬੜਾ ਹਿਆ ਸੀ। ਜਿਵੇਂ ਤੁਸੀਂ ਅੱਗੇ ਦੱਸਿਆ ਨਾ, ਮੈਨੂੰ ਉਹ ਮੇਰੇ ਦਿਨ 'ਚ ਨਹੀਂ ਜਾਣਦੇ, ਜਿਹੜੇ ਤੁਸੀਂ ਕਿਹਾ ਕਿ ਹੁਣ ਦੀ ਮੱਝ ਲਈ 5-6 ਲੱਖ ਦੀ। ਚਲੋ ਉਦੋਂ ਜਿਹੜੇ ਉਦੋਂ ਪੈਸੇ ਵੀ ਦੇਂਦੇ ਸਨ ਨਾ, ਤੇ ਤੁਹਾਡੇ ਅੱਬਾ ਜੀ ਨੇ ਈਸਰ ਸਿੰਘ ਦੀ ਧੀ ਨੂੰ ਆਪਣੀ ਧੀ ਸਮਝ ਕੇ ਝੋਟੀ ਦਿੱਤੀ ਹੈ? ਝੋਟੀ ਦੇ ਜਿੱਦਣ ਉਹ ਗਿਆ ਹੈ, ਹਾਂਜੀ, ਉਦੋਂ ਉਹ ਮੱਝ ਦੇ ਗਿਆ ਸੀ। ਮੇਰੀ ਧੀ ਆ, ਮੇਰੇ ਤੋਂ ਨਿੱਕੀ ਮੇਰੀ ਭੈਣ ਸੀ, ਉਹਨੂੰ। ਅੱਛਾ ਅੱਛਾ, ਯਾਨੀ ਉਹਨੇ ਵੀ ਆਪਣੇ ਬੇਲੀ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਹਨੂੰ ਵੀ ਮੱਝ ਦਿੱਤੀ? ਉਹ ਵੀ ਦੇ ਗਿਆ ਸੀ। ਅੱਛਾ ਅੱਛਾ। ਉਹ ਫਿਰ ਇਹਨਾਂ ਲਲਾਮ ਕਰਾ ਲਈ ਸੀ। ਅੱਛਾ। ਉਹਨੇ ਤੇ ਰਹਿਣੇ ਸਰਨਾ ਹਕੂਮਤ ਦਿੰਦੇ। ਹਾਂਜੀ ਹਾਂਜੀ। ਸਿੱਖਾਂ ਦਾ ਮਾਲ। ਹਾਂਜੀ। ਉਹ ਫਿਰ ਲਲਾਮ ਕਰਾ ਰਹੇ ਸੀ। ਸਾਡਾ ਛਟਾਲਾ ਡੁੱਬ ਗਿਆ। ਹਾਂਜੀ। ਛੇਤਰ ਦੇ ਦਿਨ। ਹਾਂਜੀ ਹਾਂਜੀ। ਖਾੜ ਉੜਿਆ ਤੇ ਛਟਾਲਾ ਡੁੱਬ ਗਿਆ। ਹਾਂਜੀ। ਅਸਾਂ ਕਣਕ ਨੂੰ ਹੱਥ ਲਾ ਦਿੱਤਾ ਤੇ ਪੱਠੇ ਤੇ ਪਾਣੇ ਨੇ ਮਾਲ ਨੂੰ। ਹਾਂਜੀ। ਅਜੇ ਕੋ ਭਰੀ ਵੱਡੀ, ਪਿਓ ਸਾਡਾ ਇੱਥੇ ਨਹੀਂ ਸੀ। ਤੇ ਉਹ ਆ ਗਿਆ ਉੱਤੋਂ, ਇਹ ਕਿਉਂ ਵੱਢਣ ਲੱਗੇ? ਉਹ ਜਿਹੜਾ ਸਾਡਾ ਕੰਮ ਆ ਸੀ, ਆਖਣ ਲੱਗਾ ਸਰਦਾਰ ਜੀ ਛਟਾਲਾ ਡੁੱਬ ਗਿਆ ਹੈ, ਤੇ ਹੁਣ ਮਾਲ ਨੂੰ ਕੁਝ ਪਾਣਾ ਤੇ ਹੈ ਨਾ। ਅੱਛਾ। ਉਹ ਆਖਣ ਲੱਗਾ ਉੱਠ ਪਾਓ ਤਾਂ। ਉਹ ਮਾਲ ਲੈ ਗਿਆ ਸਾਡਾ ਸਾਰਾ। ਅੱਛਾ। ਨਾਲ ਹੀ ਉਹਦੇ ਸਾਡੇ ਬਸੀਆਂ ਦੇ ਪਾਈ ਸੀ। ਹਾਂਜੀ। ਤੇ ਉੱਥੇ ਫਿਰ ਮਹੀਨਾ ਦਿਨ ਸਾਡਾ ਮਾਲ ਰਿਹਾ। ਸਹੀ। ਅਸਾਂ ਜਾਣਾ ਦੁੱਧ ਚੋ ਲਿਆਉਣਾ, ਉਸ ਚੋ ਦੇਣਾ, ਅਸਾਂ ਲੈ ਆਉਣਾ। ਸਹੀ। ਸਾਡੇ ਪਿਓ ਜਾਣਾ ਤੇ ਉਸ ਚੋ ਲਿਆਉਣਾ। ਇਸ ਤਰ੍ਹਾਂ ਦਾ ਉਹਦਾ ਪਿਆਰ ਸੀ। ਤੇ ਇਸ ਤਰ੍ਹਾਂ ਤੇ ਬਜ਼ੁਰਗੋ ਜਦੋਂ ਨਿਕਲੇ ਸਨ ਸਰਦਾਰ ਜਿਹੜੇ ਇੱਥੋਂ ਗਏ ਨੇ, ਹਾਂ, ਤੁਹਾਡੇ ਅੱਬੇ ਦਾ ਯਾਰ ਸੀ, ਭਰਾ ਸੀ ਬਣਿਆ ਹਾਂ, ਈਸਰ ਸਿੰਘ ਲਾਲਕਿਆਂ ਵਾਲਾ, ਤੇ ਜਿਹੜੇ ਇੱਧਰ ਤੁਹਾਡੇ ਆ ਪਿੰਡ ਵਰਨ, ਹਾਂ। ਇੱਥੋਂ ਜਿਹੜੇ ਸਰਦਾਰ ਸਨ, ਜਾਣ ਲੱਗਾ ਕਿਵੇਂ ਨਿਕਲੇ ਉਹ? ਕੋਈ ਤੁਹਾਨੂੰ ਮਿਲੇ ਕਿਵੇਂ? ਕੀ ਸੀ ਉਦੋਂ ਸਿਚੁਏਸ਼ਨ ਜੀ? ਕੀ ਸੀ ਉਦੋਂ ਉਸ ਟਾਈਮ ਉਹ ਹਾਲਾਤ? ਜਿਹੜੇ ਵਾਕਫ ਜਾਣੂ ਸਨ ਉਹਦੇ ਮਿਲੇ ਸਨ। ਅੱਛਾ। ਇੱਕ ਦੂਜੇ ਨਾਲ ਜੱਫੇ ਮਾਰ ਮਾਰ ਕੇ ਮਿਲੇ ਸਨ ਤੇ ਰੋਏ ਸਨ। ਘਰ ਛੱਡਣਾ ਚਾਚਾ ਜੀ ਬੜਾ ਔਖਾ। ਅਸੀਂ ਤਸਵਰ ਹੀ ਕਰ ਸਕਦੇ ਹਾਂ ਜੀ, ਘਰ ਛੱਡਣੇ ਬੜੇ ਔਖੇ ਨੇ। ਸਾਰਾ ਕੁਝ ਫਿਰ ਵਿੱਚੇ ਛੱਡ ਕੇ ਜਾਣਾ, ਭਾਵੇਂ ਮੁਸਲਮਾਨ ਸਨ ਭਾਵੇਂ ਸਿੱਖ ਸਨ। ਕਈ ਜਿਹੜੇ ਸਨ ਉਹ ਨਹੀਂ ਸਨ ਫਿਰ ਮਿਲੇ, ਜਿਹੜੇ ਨਹੀਂ ਸਨ ਵਾਕਫ ਨਹੀਂ ਸਨ ਮਿਲੇ। ਹਾਂ। ਤੇ ਈਸਰ ਸਿੰਘ ਮਿਲ ਕੇ ਗਿਆ ਫਿਰ ਜਾਣ ਲੱਗਿਆ? ਹਾਂ। ਕੀ ਸੀ ਉਦੋਂ ਜਦੋਂ ਇਹ ਮਿਲਿਆ? ਇੰਨੇ ਪੱਗ ਵਟਾ ਹਿਸਾਬ ਦੇ ਭਰਾ ਸਨ? ਉਹ 2 ਟੱਗੇ ਦੇ ਗਿਆ ਸਾਨੂੰ। ਅੱਛਾ। 2 ਘੋੜੀਆਂ, 2 ਝੋਟੀਆਂ, 1 ਮੱਝ। ਉਹ ਝੋਟੀਆਂ ਤਾਂ ਮਾਦਰਾਂ ਨੂੰ ਦੇ ਦਿੱਤੀਆਂ ਜਿਹੜੇ ਉਧਰੋਂ ਆਏ ਸਨ ਚੜ੍ਹਦੇ ਪੰਜਾਬੋਂ, ਉਜੜ ਕੇ ਮੁਸਲਮਾਨਾਂ ਨੂੰ ਦੇਤੀਆਂ। ਤੇ ਦੂਜਾ ਮਾਲ ਸਾਰਾ ਆਰਾਮ ਕਰਾ ਰਿਹਾ ਸੀ। ਘੋੜੀਆਂ ਵੀ, ਮੱਝ ਵੀ,
ਅੱਗੇ ਵੀ। ਅੱਛਾ ਅੱਛਾ ਤੇ ਫਿਰ ਉਹ ਨਾ ਇੱਥੇ ਸੱਚੇ ਸੌਦੇ ਕੰਪੇ 'ਚ ਰਹਿੰਦੇ ਸਨ ਉਦੋਂ, ਮਹੀਨਾ ਡੇਢ ਹੋ ਗਿਆ। ਅੱਛਾ ਅੱਛਾ ਤੇ ਆਏ ਉਹਦਾ ਸਾਲਾ ਤੇ ਉਹ ਦੋਵੇਂ ਆਏ ਰਾਤ ਨੂੰ। ਅੱਛਾ ਈਸਰ ਸਿੰਘ ਆਇਆ ਆਹ ਤੇ ਉਹਦਾ ਸਾਲਾ। ਆਹ ਅੱਛਾ ਤੇ ਅਸੀਂ ਬੰਨੇ ਸੁੱਤੇ ਪਏ ਸਾਂ, ਪਿਓ ਸਾਡਾ ਇੱਥੇ ਨਹੀਂ ਸੀ ਵੰਡਾ ਗਿਆ, ਅੱਛਾ ਜੀ। ਆ ਕੇ ਜਗਾਇਆ ਉਹਨੇ। ਹੂੰ ਅਸੀਂ ਬਹਿ ਗਏ ਤੇ ਆਖਣ ਲੱਗਾ ਘਰ ਜਾਓ ਤੇ ਮਾਂ ਨੂੰ ਆਖੋ ਸਾਨੂੰ ਰੋਟੀਆਂ ਪਕਾ ਕੇ ਦੇ। ਤੁਹਾਨੂੰ ਕਿਹਾ ਉਹਨੇ ਆਣ ਕੇ ਹਾਂ ਘਰੋਂ ਮਾਂ ਕੋਲ ਰੋਟੀਆਂ ਪਕਵਾ ਕੇ ਦਿਓ ਸਾਨੂੰ। ਔਰ ਰੋਟੀਆਂ ਪਕਾ ਕੇ ਦਿੱਤੀਆਂ ਹੂੰ ਖਾ ਕੇ ਤੇ ਆਖਣ ਲੱਗੇ ਸਾਨੂੰ ਬੋਰੀ ਆਟੇ ਦੀ ਵੀ ਦਿਓ। ਅੱਛਾ ਉਹ ਫਿਰ ਮੇਰੇ ਤੋਂ ਵੱਡੇ ਜਿੱਤਾ ਖਰਾਸ ਵਰਨੇ ਜਾ ਕੇ ਹੂੰ ਤੇ ਉਸ ਬੋਰੀ ਆਟੇ ਦੀ ਪੀ ਕੇ ਆਂਦੀ, ਹੂੰ ਉਹ ਦਿੱਤੀ, ਨਾਲੇ ਬਿਸਤਰੇ ਦਿੱਤੇ ਜਿਹੜੇ ਉਹ ਦੇ ਗਏ ਸਨ। ਹਾਂਜੀ ਹਾਂਜੀ ਉਹ ਬਿਸਤਰੇ ਦਿੱਤੇ ਤੇ ਜੋ ਨਾਲ ਜੋ ਉਹਨਾਂ ਨੂੰ ਲੋੜ ਸੀ ਉਹ ਚੀਜ਼ਾਂ ਦਿੱਤੀਆਂ ਉਹਨਾਂ ਨੂੰ। ਉਹ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਹਾਂਜੀ ਤੇ ਮੁੜ ਟਾਈਮ ਮਾਰ ਮਾਰ ਕੇ ਰੁੰਨੇ। ਹੂੰ ਉਹ ਵੀ ਰੋ ਗਏ ਤੇ ਉਹ ਵੀ ਰੋ ਗਏ। ਹਾਂਜੀ ਇੰਨਾ ਪਿਆਰ ਸੀ ਉਹਨਾਂ ਦਾ। ਹਾਂਜੀ ਹਾਂਜੀ ਉਹਦਾ ਚਾਚਾ ਸੀ, ਉਹਨੂੰ ਦੋ ਢੱਗੇ ਤੇ ਦੋ ਮੱਝੀਆਂ ਲਿਖਾ ਕਾ ਕੇ ਕੱਲ ਦਿੱਤੀਆਂ ਸੋ ਪੈਦਲ। ਹੂੰ ਉਹ ਜੋ ਚਿੱਠੀ ਪਾਈ ਸੀ ਉਹਦਾ ਆਖਣ ਲੱਗਾ ਪੜ ਗਿਆ ਸੀ ਤੇ ਉਹ ਹੀ ਖੈਰੀ ਮੇਰੀ ਹੈ। ਅੱਛਾ ਅੱਛਾ ਹੂੰ ਇਹ ਸਹੀ ਪਹੁੰਚ ਗਏ ਸਾਰੇ। ਹਾਂ ਸਹੀ ਪਹੁੰਚ ਗਿਆ। ਅੱਛਾ ਅੱਛਾ ਬਜ਼ੁਰਗੋ ਜਦੋਂ ਪਿੰਡੋਂ ਨਿਕਲੇ ਨਾ ਤਾਂ ਪਿੰਡ ਵਿੱਚ ਨੇ ਕੋਈ ਵੱਢ ਟੋਕ ਹੋਈ, ਉਧਰ ਉਧਰ ਕੋਈ ਨੁਕਸਾਨ ਨਹੀਂ ਇੱਥੇ ਕੋਈ ਨਹੀਂ ਵਾਟੋ ਕੋਈ ਲਾਲਕਿਆਂ ਚ ਈਸਰ ਕੇ ਲਾਗੇ ਕਿਸੇ ਪਿੰਡ ਚ ਹੋਈ ਹੈ? ਕੋਈ ਨਹੀਂ ਹੋਈ। ਸਹੀ ਨਿਕਲੇ ਨੇ ਆਪਣੇ ਪਿੰਡਾਂ ਚ। ਹਾਂ ਲਾਮ ਦੇ ਪਿੰਡਾਂ ਦੇ ਪੈਂਦੇ ਹਨ ਇੱਕ ਦੂਸਰੇ ਨੂੰ। ਹੂੰ ਸਹੀ ਹੈ। ਬਜ਼ੁਰਗੋ ਫਿਰ ਉਸ ਤੋਂ ਬਾਅਦ 47 ਤੋਂ ਬਾਅਦ ਕਿਹੜਾ ਕਿਹੜਾ ਮਿਲਿਆ ਤੁਹਾਨੂੰ ਆਣ ਕੇ? ਈਸਰ ਸਿੰਘ ਤੇ ਆਏ ਨਹੀਂ ਨਾ ਅਜੇ ਤੱਕ, ਰਾਬਤੇ ਨਹੀਂ ਉਹਨਾਂ ਨੂੰ ਦੁਬਾਰਾ ਹੋਇਆ? ਨਹੀਂ ਉਹ ਨਹੀਂ ਵਰਨਾ ਚ ਆਇਆ ਕੋਈ ਮਿਲਣ ਵਾਸਤੇ ਤੁਹਾਨੂੰ? ਵਰਨਾ ਦੇ ਸਿੱਖ ਆਇਆ ਹੋਇਆ ਤੁਹਾਨੂੰ ਮਿਲਣ ਆਇਆ ਹੋਇਆ ਜਦੋਂ ਇੱਥੇ ਆਇਆ ਹੋਇਆ ਪਿੰਡ ਵੇਖਣ? ਆਪਣੇ ਕੰਮ ਨੂੰ ਆਉਂਦੇ ਸਨ ਤੇ ਮਿਲ ਜਾਂਦੇ ਹਨ ਆਪਣੀ ਭੋਂ ਦੇ ਕੋਈ ਲੈਣ ਕਾਗਜ਼ ਪੱਤਰ ਕੋਈ? ਕਾਗਜ਼ ਪੱਤਰ ਅੱਛਾ ਅੱਛਾ ਤੇ ਸਾਨੂੰ ਹੀ ਮਿਲ ਜਾਂਦੇ ਸਨ। ਮਿਲ ਜਾਂਦੇ ਹਨ। ਅੱਛਾ ਅੱਛਾ ਨਹੀਂ ਅੱਗੇ ਤੁਸੀਂ ਦੱਸਦੇ ਵੀ ਕੋਈ ਇੱਕ ਪਤਾ ਨੀ ਕਿਹੜਾ ਆਇਆ ਸੀ ਪਰ ਨਾਲ ਤੁਸੀਂ ਨਠਵਾਣੇ ਗਏ ਸੋ, ਪਤਾ ਨਹੀਂ ਕਿਹੜਾ ਸਿੱਖ ਸੀ ਉਹ? ਭਾਰੇ ਦੱਸਦੇ ਕੌਣ ਦੱਸ ਰਹੇ ਹੈਗੇ? ਹਾਂ ਹਾਂ ਗਏ ਸੋ ਕਿਸੇ ਨਾਲ? ਕੋਈ ਸਰਦਾਰ ਆਏ ਸੋ ਨਾ ਨਠਵਾਣੇ, ਤੁਸੀਂ ਗਏ ਸੋ? ਆਹੋ ਉਹ ਮਿਰਜ਼ੇ ਵਿਰਕਾਂ ਦਾ ਸੀ। ਅੱਛਾ ਅੱਛਾ ਨਾਂ ਪਤਾ ਉਹਦਾ ਕੌਣ ਆਇਆ ਸੀ? ਸਿੱਖ ਸੀ ਕਿਹੜਾ ਸੀ? ਉਹਦਾ ਨਾਂ ਦਾ ਨਹੀਂ ਪਤਾ। ਹਾਂ ਤੇ ਉਹ ਜਿਹੜਾ ਮਿਰਜ਼ੇ ਦਾ ਸਿੱਖ ਸੀ ਉਹ ਨਾਲ ਸੀ ਇੱਥੇ ਆਇਆ। ਹਾਂ ਹਾਂ ਉਹ ਇੱਥੇ ਨਾਟੂਣ ਰਸਾਲਦਾਰ ਜਿਹੜਾ ਸੀ ਨਾ, ਹਾਂਜੀ ਸਰਦਾਰ, ਹਾਂ ਹਾਂ ਉਹਦੇ ਪੋਤਰੇ ਵੱਲ ਵਿਆਹਿਆ ਸੀ। ਅੱਛਾ ਹਾਂ ਹੂੰ ਤੇ ਉਹ ਮੈਨੂੰ ਆਖਣ ਲੱਗਾ ਵੀ ਜਿੱਥੇ ਉਹਦਾ ਮਕਾਨਾਂ ਦਾ ਪਤਾ ਹੈ ਤੇ ਚੱਲ ਸਾਨੂੰ ਵਿਖਾ। ਅੱਛਾ ਅੱਛਾ ਫਿਰ ਨਾਲ ਗਏ ਸੋ ਤੁਸੀਂ? ਉਹ ਮੇਰੇ ਨਾਲ ਗਏ ਅੱਛਾ ਅੱਛਾ ਤੇ ਮੈਂ ਇੱਕ ਬੈਠਕ ਆਈ ਸੀ ਹਾਂ। ਉਹਨਾਂ ਦੇ ਹੱਥਾਂ ਦੀ, ਹਾਂ ਹਾਂ ਉਹ ਵਿਖਾਈ। ਮੈਂ ਕਿਹਾ ਆ ਬੈਠਕ ਉਹਨਾਂ ਦੇ ਹੱਥਾਂ ਦੀ ਜੇ, ਦੂਜੀਆਂ ਇੱਟਾਂ ਸਾਰੀਆਂ ਵੱਢ ਕੇ ਤੇ ਸਾਰਾ ਆਪਾਂ ਮਾਇਰਾਂ ਕੁੱਲੇ ਕੱਲੇ ਬਣਾ ਲਏ ਨੇ? ਕੁੱਲੇ ਬਣਾ ਲਏ। ਹਾਂਜੀ ਹਾਂਜੀ ਹਾਂ ਅੱਛਾ ਅੱਛਾ ਤੇ ਉਹ ਸਿੱਖ ਜਿਹੜਾ ਸੀ ਉਹ ਮਿਰਜ਼ੇ ਦਾ ਸੀ। ਹਾਂ 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 ਉਹਨੇ ਮੈਂ ਵਿਖਾਇਆ, ਮੈਂ ਕਿਹਾ ਇੱਥੇ ਤੁਹਾਡੇ ਦਾਦਾ ਸਹੁਰੇ ਦੀ ਕੋਠੀ ਸਾਜੇ। ਅੱਛਾ ਉਹ ਵੀ ਉੱਧੜ ਗਈ ਸੀ। ਹਾਂ ਹਾਂ ਕਿਉਂਕਿ ਨੀਵੇਂ ਹੋ ਜਾਂਦੇ ਨਾ, ਜਦੀਦ ਤੋਂ ਜਦੀਦ ਸਾਰੇ ਡਿਜ਼ਾਈਨ ਹੋਣਾ ਬਣਾਉਂਦੇ ਲੋਕੀ, ਤੇ ਨੀਵੇਂ ਹੁੰਦੇ ਫਿਰ ਢੜਦੇ ਗਏ, ਹੁਣ ਕਿਤੇ ਕਿਤੇ ਰਹਿ ਗਿਆ ਘਰ ਕੋ। ਹਾਂ ਅੱਛਾ ਬਜ਼ੁਰਗੋ ਜਦੋਂ ਸਿੱਖ ਮੁਸਲਮਾਨ 47 ਤੋਂ ਪਹਿਲਾਂ ਜੋ ਸਾਰੇ ਤੁਸੀਂ ਇਕੱਠੇ ਵਸਦੇ ਹੋ, ਹਾਂ। ਹੱਸੀ ਖੁਸ਼ੀ ਵਸਦੇ ਹੋ, ਭੈਣ ਭਰਾਵਾਂ ਤਰ੍ਹਾਂ ਵਸਣ ਦੇ ਸੋ, ਉਹ ਟਾਈਮ ਸਹੀ ਸੀ ਕਿ ਹੁਣ ਵਾਲਾ ਟਾਈਮ ਸਹੀ? ਉਹ ਟਾਈਮ ਉਦੋਂ ਸਹੀ ਸੀ, ਹੁਣ ਅਸੀਂ ਆਪਣਾ ਸਹੀ ਬਣਾਉਂਦੇ ਹਾਂ। ਹਾਂ 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 ਹੂੰ ਹੂੰ ਹੁਣ ਆਈ ਘੜੀ ਦੀ ਖੈਰ ਮੰਗਦੇ ਆ। ਹੂੰ ਉਹ ਤੇ ਵਕਤ ਲੱਭਦਾ ਨਹੀਂ। ਹਾਂਜੀ
ਉਹ ਵਕਤ ਜੇ ਲੱਭੀਏ ਨਾ ਹੂੰ ਤੇ ਉਹ ਨਹੀਂ ਲੱਭਦਾ। ਹੂੰ ਹੁਣ ਆਈ ਘੜੀ ਦੀ ਖੈਰ ਮੰਗਣੀ ਆ ਤਾਂ ਹਾਂਜੀ, ਨਾਲ ਹੀ ਚੱਲਣਾ ਪੈਂਦਾ ਜ਼ਮਾਨੇ ਫਿਰ ਹੁਣ। ਹਾਂ ਬਜ਼ੁਰਗੋ ਜਦੋਂ ਇਕੱਲਿਆਂ 'ਚ ਪਏ ਹੁੰਦੇ ਹੋ, ਕਦੀ ਐਵੇਂ ਦੀਆਂ ਗੱਲਾਂ ਜਿਹੜੀਆਂ ਮੈਂ ਹੁਣ ਤੁਹਾਡੇ ਨਾਲ ਕਰਨ ਡਿਆ ਵਾਂ ਸਾਂਝੀਆਂ, ਹਾਂ ਆਪਣੇ ਆਪ ਕਦੇ ਜ਼ਿਹਨ 'ਚ ਆਈਆਂ ਕਿ ਇੰਝ ਰਹਿੰਦੇ ਹੁੰਦੇ ਸਾਂ, ਉਹ ਸਿੱਖਾਂ ਵਾਲੇ ਗੱਲਾਂ ਕਦੀ ਆਈਆਂ ਜ਼ਿਹਨ 'ਚ? ਬੜੀਆਂ ਚੇਤੇ ਆ ਜਾਂਦੀਆਂ ਗੱਲਾਂ ਪੁਰਾਣੀਆਂ। ਬੜੀਆਂ ਦਲੀਲਾਂ ਆਉਂਦੀਆਂ ਨੇ। ਹਾਂ ਹਾਂ ਸਹੀ। ਆਪਣੇ ਪਿੰਡ ਵਾਲਿਆਂ ਨੂੰ ਕੋਈ, ਉਹ ਈਸਰ ਸਿੰਘ ਕਿਆਂ ਨੂੰ ਕੋਈ ਕਹਿਣਾ ਚਾਹੋਗੇ ਤੁਸੀਂ? ਹਾਂ ਜਿਹੜਾ ਈਸਰ ਸਿੰਘ ਸੀ ਤੁਹਾਡੇ ਅੱਬੇ ਜੀ ਦਾ ਭਰਾ ਸੀ, ਯਾਰ ਸੀ, ਹਾਂ। ਮੇਵਾ ਸਿੰਘ, ਸੇਵਾ ਸਿੰਘ ਕੇ, ਹਾਂ ਮੈਂ ਕਿਹਾ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋ, ਪੈਗਾਮ ਦੇਣਾ ਚਾਹੋ ਤੇ ਹੋ ਸਕਦਾ ਵੀਡੀਓ ਵੇਖ ਲੈਣਾ ਉਹ। ਉਹਨਾਂ ਨੂੰ ਪੈਗਾਮ ਇਹ ਦੇਣਾ ਵੀ ਉਹ ਮੇਰਾ ਨਾਂ ਲੈਣਾ। ਹੂੰ ਮੈਂ ਸਾਧੂ ਦਾ ਪੁੱਤਰ, ਹਾਂਜੀ ਹਾਂਜੀ। ਉਹਨੂੰ ਬੜੀ ਖੈਰ ਹੈ। ਹੂੰ 9 ਪੋਤਰੇ ਨੇ ਮੇਰੇ, ਮਾਸ਼ਾਅੱਲਾ। ਹਾਂ 5 ਪਰੋਤੜੇ ਨੇ, ਹੂੰ 4 ਪੁੱਤਰ ਨੇ ਹੂੰ ਤੇ ਬੜੀ ਖੈਰ ਹੈ, ਰੰਗ ਲੱਗਾ ਹੈ। ਹੂੰ ਇਹ ਪੈਗਾਮ ਹੈ, ਹੋਰ ਤੇ ਕੋਈ ਨਹੀਂ ਸਾਡੇ ਕੋਲ ਪੈਗਾਮ। ਨਹੀਂ ਅਗਰ ਕੋਈ ਜ਼ਿੰਦਾ ਹੁਣ ਕੋ ਮਿਲਣ ਨੂੰ ਦਿਲ ਕਰਦਾ ਤੇ ਉਹ ਵੀਜ਼ਾ ਲਵਾ ਕੇ ਨਨਕਾਣੇ ਆ ਤੁਹਾਨੂੰ ਮਿਲਣ, ਜਾਂ ਕੋਈ ਇੰਝ ਹੋਰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਮੈਂ ਕਿਹਾ ਕਿਸੇ ਨੂੰ, ਆਹੋ ਜੀ ਹੁਣ ਤੇ ਠੀਕ ਹੈ। ਜਾਂ ਫੋਨ ਤੇ ਤੁਹਾਡੇ ਨਾਲ ਰਾਬਤਾ ਕਰ ਲੈਣ, ਆ ਫੋਨ ਤੇ ਰਾਬਤਾ, ਕਿਉਂਕਿ ਸਾਡਾ ਨੰਬਰ ਵਿੱਚ ਜਾਂਦਾ ਰਹਿੰਦਾ ਨਾ ਵੀਡੀਓ ਤੇ। ਹਾਂ ਉਹਦਾ ਨੰਬਰ ਲਿਆ ਸੀ, ਜਿਵੇਂ ਸਟੋਲੇ ਦਾ ਪੋਤਰਾ ਸੀ ਕਾਲਾ ਸਿੰਘ, ਹੂੰ ਤੇ ਉਹਦੇ ਨਾਲ 1-2 ਵਾਰੀ ਫੋਨ ਕੀਤਾ। ਹੂੰ ਲੇਕਿਨ ਜਿਹੜਾ ਖਾਸ ਸੀ ਉਹਦੇ ਨਾਲ ਤਾਂ ਨਹੀਂ ਨਾ ਹੋਇਆ, ਈਸਰ ਸਿੰਘ ਦੀ ਫੈਮਿਲੀ ਨਾਲ ਤਾਂ ਨਹੀਂ ਨਾ ਹੋਇਆ। ਨਹੀਂ ਹੋਇਆ, ਨਹੀਂ ਹੋਇਆ। ਮੈਂ ਉਹਦੀ ਗੱਲ ਕਰਨਾ ਕਿ ਉਹਦੇ ਨਾਲ ਤੁਹਾਡਾ ਬੜਾ ਪਿਆਰ ਸੀ, ਕਿਉਂਕਿ ਤੁਸੀਂ ਹੁਣ ਵੀ ਨਾ ਇਮੋਸ਼ਨਲ ਜਿਹੇ ਹੋ ਜਦੋਂ ਉਹਨਾਂ ਦਾ ਨਾਮ ਆਉਂਦਾ ਨਾ, ਕਿ ਤੁਹਾਡੇ ਅੱਖਾਂ 'ਚ ਆਂਸੂ ਜਿਹੇ ਆਉਂਦੇ। ਮੈਂ ਇਹ ਕਹਿ ਰਿਹਾ ਵੀ ਉਹਨਾਂ ਨਾਲ ਮਿਲਣ ਨੂੰ ਫਿਰ ਤੁਹਾਡਾ ਦਿਲ ਕਰਦਾ ਕਿ ਦੁਬਾਰਾ ਯਾਦਾਂ ਤਾਜ਼ਾ ਹੋ ਜਾਣ। ਜਾ ਮੈਨੂੰ ਗੱਲ ਕਰਦਾ, ਕਈ ਰ ਸੁਪਨੇ 'ਚ ਵੇਖੀਦਾ, ਉਹ ਹੁਣ ਨਾ ਕਰੀ। ਹਾਂਜੀ ਹਾਂਜੀ ਬਾਬਾ ਜੀ, ਹੋਏਗਾ ਰਾਬਤਾ, ਲਾਜ਼ਮ ਹੋਏਗਾ ਇਨਸ਼ਾਅੱਲਾ, ਕਰਵਾਵਾਂਗੇ ਤੁਹਾਡਾ ਰਾਬਤਾ ਨਾਲ। ਤੇ ਵੇਖੀਏ ਅਸੀਂ ਹਾਂਜੀ ਹਾਂਜੀ ਤੇ ਆਉਂਦੇ ਵੀ ਨੇ ਸੁਪਨੇ 'ਚ ਵੇਖੀਦੇ ਨੇ, ਆਪਣੀ ਜ਼ਮੀਨ ਤੇ ਆਏ ਹੋਏ। ਅੱਛਾ। ਹੈਂ ਹਾਂ ਤੇ ਫਿਰ ਜਾਗ ਆਉਂਦੀ ਤੇ ਆਉਂਦੀ ਆਖੀਦਾ ਪਏ ਤੇ ਇੱਥੇ ਆ। ਵਾਹ ਰੱਬਾ, ਇਹ ਕੀ ਬਣਿਆ। ਹੂੰ ਚਲੋ ਬਜ਼ੁਰਗੋ, ਤੁਹਾਡੀ ਬੜੀ ਮਿਹਰਬਾਨੀ। ਤੁਸੀਂ ਸਾਨੂੰ ਇਹਨੇ ਜ਼ਈਫ ਵੀ ਹੋਏ, ਤੁਸੀਂ ਲੱਤ ਦਾ ਵੀ ਮਸਲਾ ਵੇ, ਫਿਰ ਵੀ ਸਾਨੂੰ ਤੁਸੀਂ ਅੱਧਾ ਪੌਣਾ ਘੰਟਾ ਗੱਲਾਂ ਸੁਣਾਈਆਂ 47 ਟਾਈਮ ਵਾਲੀਆਂ। ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇੰਨਾ ਟਾਈਮ ਵੀ ਦਿੱਤਾ। ਅੱਛਾ ਸ਼ੁਕਰੀਆ। ਹਾਂਜੀ ਨਾਜ਼ਰੀਨ, ਬਜ਼ੁਰਗੇ ਤੁਸੀਂ ਸਾਰੀ ਗੱਲ ਜਿਹੜੀ ਸੁਣੀ, ਉਮੀਦ ਤੁਹਾਨੂੰ ਜਿਹੜੀ ਹੈ ਸਾਰਾ ਪਾਰਟੀ ਸਟੋਰੀ ਬਜ਼ੁਰਗਾਂ ਨੇ ਸਾਡੇ ਨਾਲ ਸੁਣਾਈ ਤੁਹਾਨੂੰ ਪਸੰਦ ਆਈ ਹੋਏਗੀ। ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰਨਾ। ਬਜ਼ੁਰਗ ਥੋੜੇ ਜਿਹੜਾ ਕਹਿ ਰਹੇ ਸੀ ਕਿ ਈਸਰ ਸਿੰਘ, ਅਗਰ ਖੁਦ ਵੀਡੀਓ ਵੇਖ ਲੈਣ, ਈਸਰ ਸਿੰਘ ਜਿਹੜੇ ਲਾਲਕੇ ਪਿੰਡ ਦੇ ਵਿੱਚ ਰਹਿੰਦੇ ਸਨ, ਨਾਲ ਪਿੰਡ ਬਜ਼ੁਰਗਾਂ ਜਿਵੇਂ ਦੱਸਿਆ ਕਿ ਈਸਰ ਕੇ ਸੀ ਇੱਕ ਸਾਈਡ ਦੇ ਸਾਗੇ, ਬੰਦੋ ਕੇ ਸੀ, ਵਰਨ ਸੀ, ਤੇ ਲਾਗੇ ਚੂੜਕਣਾ ਫਰੂਕਾਬਾਦ ਵੀ ਹੈ ਕਿ ਸੱਚਾ ਸੌਦਾ। ਇਸ ਪਿੰਡ ਦੇ ਲਾਲਕਿਆਂ ਦੇ ਜਿਹੜੇ ਈਸਰ ਸਿੰਘ ਸਨ, ਇਹਨਾਂ ਦੇ ਬਜ਼ੁਰਗਾਂ ਦੇ ਜਿਹੜੇ ਬਾਪੂ ਸਨ ਵਾਲ ਸਾਹਿਬ, ਇਹ ਆਪਸ ਚ ਭਰਾ ਸਨ। ਸਾਰੀ ਤੁਹਾਨੂੰ ਸਟੋਰੀ ਸੁਣ ਲਈ। ਤੇ ਉਹਨਾਂ ਦੇ ਅੱਗੋਂ ਜਿਹੜੇ ਬੇਟੇ ਸਨ 2, ਮੇਵਾ ਸਿੰਘ ਤੇ ਸੇਵਾ ਸਿੰਘ, ਅਗਰ ਉਹ ਖੁਦ ਵੀਡੀਓ ਵੇਖ ਲੈਣ, ਬਜ਼ੁਰਗਾਂ ਨਾਲ ਜਿਹੜੇ ਰਾਬਤਾ ਲਾਜ਼ਮਨ ਕਰਨ। ਅਗਰ ਉਹ ਨਹੀਂ ਵਹਿੰਦੇ ਤਾਂ ਤੁਹਾਨੂੰ ਵੇਖਣ ਵਾਲਿਆਂ ਅੱਗੇ ਸਾਡੀ ਬੇਨਤੀ ਹੈ, ਰਿਕੁਐਸਟ ਹੈ, ਸਾਡੇ ਜਿਹੜੇ ਜਿੰਨੇ ਵੀ ਸਬਸਕ੍ਰਾਈਬਰ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਜਿਹੜੀ ਉਹਨਾਂ ਕੋਲ ਵੀਡੀਓ ਪਹੁੰਚ ਜਾਏ। ਬਜ਼ੁਰਗਾਂ ਬੜਾ ਦਿਲ ਕਰਦਾ ਕਿ ਆਪਣੇ ਪਿੰਡ ਦੇ ਜਿਹੜੇ ਨੇ ਉਹਨਾਂ ਨੂੰ ਮਿਲ ਲੈਣ। ਔਰ ਵਰਨਾ ਦੇ ਜਿੰਨੇ ਵੀ ਗਏ ਨੇ, ਕੋਈ ਵੀ ਇਹਨਾਂ ਤੋਂ ਇਲਾਵਾ ਵੀ ਨੇ, ਭਾਵੇਂ ਈਸਰ ਸਿੰਘ ਹੋ, ਕੋਈ ਵੀ ਇਹਨਾਂ ਦਾ ਰਾਬਤਾ ਕਰਨਾ ਜਾਂ ਬਜ਼ੁਰਗਾਂ ਨਾਲ ਗੱਲਬਾਤ ਕਰਨਾ ਚਾਹੁੰਦਾ, ਇੱਥੇ ਆਣ ਕੇ ਆਪਣਾ ਗੁਰਪੁਰਬ ਤੋਂ ਕੋਈ ਆਇਆ ਮਿਲਣਾ ਚਾਹੁੰਦਾ, ਤੇ ਇਹਨਾਂ ਨੂੰ ਬਜ਼ੁਰਗਾਂ ਅੱਲਾਹ ਪਾਕ ਹਯਾਤੀ ਕਰੇ, ਬਿਲਕੁਲ ਕਾਇਮ ਨੇ, ਸੁਣਦੇ ਨੇ, ਸਾਰਾ ਕੁਝ ਸਹੀ ਬੋਲਦੇ ਨੇ, ਤੁਹਾਡੇ ਸਾਹਮਣੇ ਨੇ, ਤੇ ਆਣ ਕੇ ਇਹਨਾਂ ਨਾਲ ਮਿਲ ਸਕਦੇ ਨੇ, ਫੋਨ ਤੇ ਰਾਬਤਾ ਕਰ ਸਕਦਾ ਹੈ। ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਲਾਜ਼ਮੀ ਕਰਿਆ ਜੀ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਕਿਤੇ ਹੋਰ ਜਗ੍ਹਾ ਤੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।